ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਅੱਜ ਮਾਰਚ ਦੀ 11 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇ ਤੁਸੀਂ ਹੈਲਥ ਇੰਸ਼ੋਰੈਂਸ ਕਰਵਾਉਣੀ ਹੈ, ਇਸ ਦੇ ਨਾਲ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਰਵਾਉਣੀ ਹੈ, ਮੈਡੀਕਲ ਦੇ ਲਈ ਅਪਲਾਈ ਕਰਨਾ ਆ ਤੇ ਘਰਾਂ ਦੀ ਇੰਸ਼ੋਰੈਂਸ, ਆਟੋ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਪਰਮਜੀਤ ਸਿੰਘ ਦਾਖਾ ਬਰਕਲੇ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਇਹਨਾਂ ਤੋਂ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਆ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਦੀ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਆ ਕਿ ਤੁਲਸੀ ਗੈਬਰਟ ਵਿਜ਼ਿਟ ਕਰਨ ਜਾ ਰਹੀ ਆ ਇੰਡੀਆ ਨੂੰ। ਇੰਡੀਆ ਤੋਂ ਬਿਨਾਂ ਉਹ ਜਾਪਾਨ, ਥਾਈਲੈਂਡ ਇਹਨਾਂ ਮੁਲਕਾਂ ਦੇ ਵਿੱਚ ਤੇ ਫਿਰ ਉਹ ਫਰਾਂਸ ਦੇ ਵਿੱਚ ਉਹਨਾਂ ਦਾ ਸਟਾਪ ਹੋਊਗਾ। ਸੋ ਸਿਕਿਉਰਿਟੀ ਕਾਨਫਰੰਸ ਹੋ ਰਹੀ ਆ ਦਿੱਲੀ ਦੇ ਵਿੱਚ। ਉਸ ਨੂੰ ਤੁਲਸੀ ਗੈਬਰਟ ਜੋ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਹੈਗੇ ਆ US ਦੇ ਵਿੱਚ, ਉਹ ਅਟੈਂਡ ਕਰਨ ਜਾ ਰਹੇ ਹੈਗੇ ਆ। ਸੋ ਇੰਟਰਨੈਸ਼ਨਲ ਟ੍ਰਿਪ ਟਰੰਪ ਐਡਮਿਨਿਸਟ੍ਰੇਸ਼ਨ ਦੇ ਇਸ ਆਫੀਸ਼ੀਅਲ ਵੱਲੋਂ ਪਹਿਲਾ ਹੋਊਗਾ। ਇਹ ਕਹਿੰਦੇ ਵੀ 1 ਮਹੀਨਾ ਪਹਿਲਾਂ ਹੀ ਕਨਫਰਮ ਕਰ ਦਿੱਤਾ ਗਿਆ ਸੀ ਤੇ ਕੱਲ ਨੂੰ ਤੁਲਸੀ ਗੈਬਰਟ ਹਵਾਈ ਦੇ ਵਿੱਚ ਪਹੁੰਚੂਗੀ, ਜਿੱਥੇ ਜੋ ਨੈਸ਼ਨਲ ਸਿਕਿਉਰਿਟੀ ਆਫਿਸ ਦੇ ਨਾਲ ਤੇ ਮਿਲਟਰੀ ਇੰਡੋ ਪੈਸੀਫਿਕ ਕਮਾਂਡ ਹੈੱਡਕੁਆਰਟਰਸ, ਉੱਥੇ ਉਹਦੀ ਗੱਲਬਾਤ ਹੋਊਗੀ। 8 ਸਾਲ ਕਾਂਗਰਸ ਦੇ ਵਿੱਚ ਰਹੇ ਆ ਤੁਲਸੀ ਗੈਬਰਟ। ਮਿਲਟਰੀ ਤੇ ਇੰਟੈਲੀਜੈਂਸ ਆਫੀਸਰਸ ਨੂੰ ਹਵਾਈ ਦੇ ਵਿੱਚ ਮਿਲਣਗੇ, ਇਹ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਪਾਇਆ ਹੈਗਾ ਆ। ਉਸ ਤੋਂ ਬਾਅਦ ਮਾਰਚ 18 ਨੂੰ ਰਸੀਨਾ ਕਾਨਫਰੰਸ ਜੋ ਹੋ ਰਹੀ ਆ, ਮਲਟੀਨੈਸ਼ਨਲ ਗੈਦਰਿੰਗ ਆਫ ਸਿਕਿਉਰਿਟੀ ਆਫੀਸ਼ੀਅਲਸ ਨਿਊ ਦਿੱਲੀ ਦੇ ਵਿੱਚ, ਉੱਥੇ ਤੁਲਸੀ ਗੈਬਰਟ ਨੂੰ ਬੁਲਾਇਆ ਗਿਆ ਆ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਵੱਲੋਂ। ਬਾਈਲੇਟਰਲ ਮੀਟਿੰਗ ਹੋਊਗੀ ਇੰਡੀਅਨ ਆਫੀਸ਼ੀਅਲਸ ਤੇ ਹੋਰ ਮੁਲਕਾਂ ਦੇ ਜਿਹੜੇ ਆਫੀਸ਼ੀਅਲਸ ਹੈਗੇ, ਜਿਹਦੇ ਵਿੱਚ ਰਸ਼ੀਅਨ ਸਿਕਿਉਰਿਟੀ ਆਫੀਸ਼ੀਅਲਸ ਵੀ ਹੋਣਗੇ। ਪਰ ਇਹਦੇ ਸੰਬੰਧ ਵਿੱਚ ਹਜੇ ਮਿਸ ਗੈਬਰਟ ਨੇ ਇਹ ਨਹੀਂ ਦੱਸਿਆ ਵੀ ਉਹਨਾਂ ਦੀ ਰਸ਼ੀਅਨ ਆਫੀਸ਼ੀਅਲਸ ਨਾਲ ਵੀ ਕੋਈ ਮੀਟਿੰਗ ਹੋਊਗੀ ਕਿ ਨਹੀਂ। ਟਰੰਪ ਐਡਮਿਨਿਸਟ੍ਰੇਸ਼ਨ ਕੋਸ਼ਿਸ਼ ਕਰ ਰਿਹਾ ਵੀ ਸੀਜ਼ ਫਾਇਰ ਹੋ ਜਾਏ ਯੂਕਰੇਨ ਤੇ ਰਸ਼ੀਆ ਦੇ ਵਿੱਚ, ਕੀਵ ਗਵਰਨਮੈਂਟ ਨੂੰ ਪ੍ਰੈਸ਼ਰ ਕਰਕੇ। ਤੇ ਇਸ ਤੋਂ ਬਾਅਦ ਮੁਨੀਚ ਜਰਮਨੀ ਦੇ ਵਿੱਚ ਕਾਨਫਰੰਸ ਹੋਊਗੀ, ਜਿੱਥੇ ਯੂਰਪੀਅਨ ਡਿਪਲੋਮੈਟਸ ਮਿਲਣਗੇ ਤੁਲਸੀ ਗੈਬਰਟ ਨੂੰ। ਪਿਛਲੀ ਵਾਰੀ ਜਦੋਂ ਵਾਈਸ ਪ੍ਰੈਜ਼ੀਡੈਂਟ JD ਵੈਂਸ ਗਏ ਸੀ ਤੇ ਕਾਫੀ ਜ਼ਿਆਦਾ ਉਹਨਾਂ ਦਾ ਰੋਹ ਹੈਗਾ ਉਹਨਾਂ ਦੇ ਅਗੇਂਸਟ, ਕਿਉਂਕਿ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਆਪਣਾ ਉੱਥੇ ਭਾਸ਼ਣ ਦਿੱਤਾ ਸੀ। ਤੁਲਸੀ ਗੈਬਰਟ ਨੇ ਇਹ ਕਿਹਾ ਵੀ ਉਹਨਾਂ ਦਾ ਮੇਨ ਫੋਕਸ ਕਾਊਂਟਰ ਟੈਰਰਿਜ਼ਮ ਕੋਆਪਰੇਸ਼ਨ ਹੋਊਗਾ ਯੂਰਪ ਤੇ ਅਮਰੀਕਾ ਦੇ ਵਿੱਚ। ਸੋ ਸੇਮ ਚੀਜ਼ ਕਹਿੰਦੇ ਪਈ ਇੰਡੀਆ ਦੇ ਨਾਲ ਵੀ ਹੋਊਗੀ। ਸੀਨੀਅਰ ਐਡਮਿਨਿਸਟ੍ਰੇਸ਼ਨ ਆਫੀਸ਼ੀਅਲਸ ਨੇ ਇਹ ਕਿਹਾ, ਨਿਊਯਾਰਕ ਟਾਈਮ ਰਿਪੋਰਟ ਕਰ ਰਿਹਾ ਵੀ ਮਿਸ ਤੁਲਸੀ ਗੈਬਰਟ ਸੇਮ ਥੀਮ ਦੇ ਉੱਤੇ ਇੰਡੀਆ ਦੇ ਨਾਲ ਔਨ ਕਾਊਂਟਰ ਟੈਰਰਿਜ਼ਮ, ਸਾਈਬਰ ਸਿਕਿਉਰਿਟੀ, ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਇੰਟੈਲੀਜੈਂਸ ਸ਼ੇਅਰਿੰਗ ਦੇ ਉੱਤੇ ਗੱਲਬਾਤ ਕਰਨ ਜਾ ਰਹੀ ਹੈ। ਜੀ ਬਿਲਕੁਲ। ਸੋ ਵਿੱਚ ਜਿਹੜਾ ਹਰਜੋਤ ਸਿੰਘ ਜੀ ਯਾਦ ਹੋਣਾ ਆ, ਇੱਕ ਗੱਲ ਜਿਹੜੀ ਚੱਲੀ ਸੀ 5 ਆਈਜ਼ ਨੂੰ ਲੈ ਕੇ।
ਇਹ ਚਰਚਾ ਚੱਲੀ ਸੀ, ਉਹਦੇ ਵਿੱਚ ਅਸਲੀਅਤ ਸੀਗੀ ਜਾਂ ਨਹੀਂ ਉਹਦੇ ਬਾਰੇ ਤਾਂ ਪਤਾ ਨਹੀਂ, ਪਰ ਇਹ ਜਿਹੜੀ ਗੱਲ ਚੱਲ ਰਹੀ ਆ ਵੀ ਸ਼ਾਇਦ ਕੈਨੇਡਾ ਨੂੰ 5 ਆਈਜ਼ ਦੇ ਵਿੱਚ ਇੰਟੈਲੀਜੈਂਸ ਦੇ ਵਿੱਚੋਂ ਬਾਹਰ ਕੀਤਾ ਜਾ ਸਕਦਾ ਆ। ਉੱਦਾਂ ਦੇ ਕੈਨੇਡਾ ਦੇ ਸੀਸੀਸ ਦੇ ਜਿਹੜੇ ਚੀਫ ਆ ਉਹਨਾਂ ਨੇ ਵੀ ਉੱਥੇ ਜਿਹੜਾ ਉਹ ਜਾਣਾ ਆ। NSA ਦੇ ਜਿਹੜੇ ਅਜੀਤ ਡੋਵਲ ਆ ਉੱਥੇ ਇੰਡੀਆ ਦੇ, ਉੱਥੇ ਕਹਿੰਦੇ ਵੀ ਇੱਕ ਕਨਕਲੇਵ ਸੱਦਿਆ ਜਾ ਰਿਹਾ, ਦੁਨੀਆ ਭਰ ਦੇ ਸਾਰੇ ਜਿਹੜੇ ਇੰਟੈਲੀਜੈਂਸ ਜ਼ਾਰਸ ਹੈਗੇ ਆ ਉਹਨਾਂ ਨੂੰ ਉੱਥੇ ਸੱਦਿਆ ਜਿਹੜਾ ਉਹ ਜਾ ਰਿਹਾ। ਗਲੋਬਲ ਸਿਕਿਉਰਿਟੀ ਕੰਸਰਨਸ ਦੀ ਆੜ ਦੇ ਵਿੱਚ ਇਹ ਜਿਹੜੀ ਮੁਲਾਕਾਤ ਆ ਉਹ ਉੱਥੇ ਹੁਣ ਹੋਣ ਜਾ ਰਹੀ ਹੈਗੀ ਆ। ਸੋ ਇਹਦੇ ਵਿੱਚ ਸਪਸ਼ਟ ਹੀ ਆ ਵੀ ਇੰਡੀਆ ਕਿਸ ਐਂਗਲ ਤੋਂ ਜਿਹੜਾ ਅਮਰੀਕਾ ਦੀ ਤੁਲਸੀ ਗਾਬਰਡ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਨੀ ਚਾਹ ਰਹੇ ਹੋਣਗੇ, ਤੇ ਜਿਹੜੇ ਸੀਸੀਸ ਦੇ ਚੀਫ ਦਾ ਜਿਹੜਾ ਉੱਥੇ ਉਹ ਜਾਣਾ ਇਹ ਵੀ ਇੱਕ ਵੱਡੀ ਗੱਲ ਆ। ਕੈਨੇਡਾ ਤੇ ਇੰਡੀਆ ਦੀਆਂ ਜਿਹੜੀਆਂ ਟਾਈਜ਼ ਤੇ ਅਮਰੀਕਾ ਤੇ ਇੰਡੀਆ ਦੀਆਂ ਟਾਈਜ਼ ਉਹ ਇੱਕ ਟਾਈਮ ਦੇ ਉੱਤੇ ਇਸ ਟਾਈਮ ਥਿਰਕ ਰਹੀਆਂ ਆ। ਕਾਰਨ ਉਸ ਦੇ ਵਿੱਚ ਇਹ ਵੀ ਆ ਵੀ ਅਮਰੀਕਾ ਦੇ ਵਿੱਚ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਜਿਹੜੀ ਇੱਕ ਕੋਸ਼ਿਸ਼ ਸਾਜ਼ਿਸ਼ ਰਚੀ ਗਈ ਸੀ, ਉਸ ਨੂੰ ਲੈ ਕੇ ਜਿਹੜਾ ਰॉ ਦਾ ਏਜੰਟ ਇੱਥੇ ਜਿਹੜਾ ਨਿਖਿਲ ਗੁਪਤਾ ਜਿਸ ਨੂੰ ਚੈੱਕ ਰਿਪਬਲਿਕ ਤੋਂ ਲਿਆਂਦਾ ਗਿਆ ਆ, ਉਹ ਇੱਕ ਐਂਗਲ ਆ। ਇੱਕ ਦੂਜੇ ਪਾਸੇ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੀ ਜਿਹੜੀ ਸ਼ਹਾਦਤ ਹੋਈ ਹੈ, ਜਿਹੜੀ ਉੱਥੇ ਅਸੈਸੀਨੇਸ਼ਨ ਉਹਨਾਂ ਦੀ ਕੀਤੀ ਗਈ ਆ ਕੈਨੇਡਾ ਦੇ ਵਿੱਚ, ਉਸ ਨੂੰ ਲੈ ਕੇ ਇੰਡੀਆ ਦੇ ਦੁਆਰਾ ਜੋ ਇੱਥੇ ਕਹਿ ਲਓ ਵੀ ਦੋਨਾਂ ਹੀ ਮੁਲਕਾਂ ਦੀ ਸੋਵਰਨਿਟੀ ਉੱਤੇ ਹਮਲਾ ਹੋਇਆ ਆ, ਉਸ ਨੂੰ ਲੈ ਕੇ ਇਹਨਾਂ ਦੋਨਾਂ ਮੁਲਕਾਂ ਦੇ ਰਿਸ਼ਤਿਆਂ ਦੇ ਵਿੱਚ ਦਰਾਰਾਂ ਵਧੀਆਂ ਸੀਗੀਆਂ। ਉਧਰੋਂ ਜਿਹੜੇ ਹੁਣ ਜਦੋਂ ਤੋਂ ਟਰੰਪ ਹੋਣੀ ਆਏ ਆ ਉੱਥੇ ਇੱਕ ਟੈਰਿਫ ਦਾ ਐਂਗਲ ਵੱਖਰਾ ਜਿਹੜਾ ਉਹ ਬਣ ਚੁੱਕਾ ਹੈਗਾ ਆ, ਜਿੱਥੇ ਉਹ ਬਾਰ-ਬਾਰ ਮੋਦੀ ਹੁਣਾਂ ਨੂੰ ਭਾਰਤ ਨੂੰ ਕਹਿ ਰਹੇ ਆ ਵੀ ਤੁਸੀਂ 100% ਟੈਰਿਫ ਲਾ ਰਹੇ ਆ ਸਾਡੀਆਂ ਚੀਜ਼ਾਂ ਦੇ ਉੱਤੇ, ਤੇ ਉਸ ਦੀ ਜਵਾਬੀ ਕਾਰਵਾਈ 'ਚ ਤੁਹਾਡੇ ਉੱਤੇ ਵੀ ਓਨਾ ਹੀ ਬਰਾਬਰ ਦਾ ਟੈਰਿਫ ਸਮਾਨ ਦੇ ਉੱਤੇ ਲੱਗੇਗਾ। ਸੋ ਉਸ ਦਰਮਿਆਨ ਤੁਲਸੀ ਗਾਬਰਡ ਜੋ ਉਸ ਦੀ ਨਜ਼ਦੀਕਤਾ ਜਿਹੜੀ ਭਾਰਤੀ ਜਨਤਾ ਪਾਰਟੀ ਜਾਂ ਮੋਦੀ ਦੇ ਨਾਲ ਵੀ ਹੈਗੀ ਆ, ਉਹ ਕਿੱਦਾਂ ਦਾ ਜਿਹੜਾ ਉੱਥੇ ਐਕਸ਼ਨ ਲੈ ਸਕਦੀ ਆ। ਐਕਸ਼ਨ ਤੋਂ ਭਾਵ ਵੀ ਕਿੱਦਾਂ ਦੀ ਆਪਸ ਦੇ ਵਿੱਚ ਸਮਝੌਤਾ ਜਿਹੜਾ ਉਹਨਾਂ ਦਾ ਹੋ ਸਕਦਾ ਆ, ਉਹ ਦੇਖਣ ਵਾਲੀ ਗੱਲ ਆ। ਇਹ ਵੀ ਯਾਦ ਦਿਵਾਉਂਦੇ ਜਾਈਏ ਜਦ ਬੀਤੇ ਦਿਨਾਂ ਦੇ ਵਿੱਚ ਮੋਦੀ ਜਿਹੜੇ ਪ੍ਰਧਾਨ ਮੰਤਰੀ ਇੰਡੀਆ ਦੇ ਉਹ ਅਮਰੀਕਾ ਦੇ ਆਏ ਸੀ, ਇੱਥੇ ਟਰੰਪ ਹੋਣਾ ਦੇ ਨਾਲ ਮੁਲਾਕਾਤ ਕੀਤੀ ਸੀ। ਉੱਥੇ ਉਹਨਾਂ ਨੇ ਕਈ ਸੰਧੀਆਂ ਦੇ ਉੱਤੇ ਸਮਝੌਤਾ ਕੀਤਾ ਸੀ, ਜਿਸ ਦੇ ਵਿੱਚ ਹਥਿਆਰ ਲੈਣ ਦੀ ਜਿਹੜੀ ਉਹ ਗੱਲ ਆ, ਇੰਟੈਲੀਜੈਂਸ ਸ਼ੇਅਰਿੰਗ ਦੀ ਜਿਹੜੀ ਗੱਲ ਆ, ਉਹਨਾਂ ਉੱਤੇ ਵੀ ਇਕਰਾਰ ਜਿਹੜਾ ਉਹ ਹੋਇਆ ਸੀਗਾ। ਸੋ ਇਹ ਐਂਗਲ ਕਿਸ ਤਰੀਕੇ ਦੇ ਨਾਲ ਬੈਠੇਗਾ ਇੱਥੇ ਜਿਹੜਾ ਉਹ ਦੇਖਣ ਵਾਲੀ ਗੱਲ ਆ। ਜਿੱਥੇ ਇੰਡੀਆ ਦੇ ਵਿੱਚ ਮਾਈਨੋਰਟੀਜ਼ ਨੂੰ ਲਗਾਤਾਰ ਦੱਬਿਆ ਜਾ ਰਿਹਾ ਆ, ਤੇ ਮਾਈਨੋਰਟੀਜ਼ ਦੇ ਜਿਹੜੇ ਲੋਕ, ਉਸ ਭਾਈਚਾਰੇ ਦੇ ਲੋਕ ਜਿਹੜੇ ਬਾਹਰ ਅਮਰੀਕਾ ਦੇ ਵਿੱਚ ਬੈਠੇ ਗੱਲ ਕਰਦੇ ਆ, ਆਵਾਜ਼ ਜਿਹੜੀ ਉਹ ਚੱਕਦੇ ਆ, ਜੇ ਹੁਣ ਉਹਨਾਂ ਦੇ ਉੱਤੇ ਇੱਥੇ ਦੀ ਇੰਟੈਲੀਜੈਂਸ ਦੇ ਜ਼ਰੀਏ ਜਾਂ ਕਿਸੇ ਤਰੀਕੇ ਦੀ ਉਹਨਾਂ ਦੇ ਉਲਟ ਕੋਈ ਕਾਰਵਾਈ ਕਰਾਉਣ ਦੀ ਕੋਸ਼ਿਸ਼ ਹੋਈ ਜਾਂ ਸਮਝੌਤਾ ਹੁੰਦਾ ਆ, ਤਾਂ ਇੱਕ ਵੱਡੀ ਜਿਹੜੀ ਚਿੰਤਾ ਦਾ ਵਿਸ਼ਾ ਆ। ਕਾਰਨ ਇਸ ਦੇ ਵਿੱਚ ਇਹ ਆ ਵੀ ਆਪਾਂ ਅਮਰੀਕਾ ਦੇ ਵਿੱਚ ਜਿਹੜੀਆਂ ਸਿਵਲ ਰਾਈਟਸ ਆ ਉਹਨਾਂ ਦੀਆਂ ਧੱਜੀਆਂ ਉੱਡਦੀਆਂ ਲਗਾਤਾਰ ਦੇਖ ਰਹੇ ਆ। ਕੱਲ ਹੀ ਜਿਹੜੀ ਆਪਾਂ ਖਬਰ ਜਿਹੜੀ ਸ਼ੇਅਰ ਕੀਤੀ ਸੀ ਵੀ ਇੱਕ ਪ੍ਰੋਟੈਸਟ ਕਰਨ ਵਾਲਾ ਜਿਹੜਾ ਵਿਦਿਆਰਥੀ ਆ, ਜੋ ਕਿ ਗ੍ਰੀਨ ਕਾਰਡ ਹੋਲਡਰ ਹੋਣ ਦੇ ਬਾਵਜੂਦ ਵੀ ਉਸ ਨੂੰ ਬੇਸਿਕਲੀ ਜਿਹੜੀ ਆਈਸ ਵਾਲੇ ਆ ਕਿਡਨੈਪ ਕਰਕੇ ਲੈ ਗਏ। ਉਹ ਕਹਿੰਦੇ ਵੀ ਤੇਰਾ ਸਟੂਡੈਂਟ ਵੀਜ਼ਾ ਰਿਵੋਕ ਆ, ਉਹ ਗ੍ਰੀਨ ਕਾਰਡ ਵਾਲਾ ਨਿਕਲਿਆ। ਉਹ ਕਹਿੰਦੇ ਵੀ ਸਾਨੂੰ ਨਹੀਂ ਕੋਈ ਮਤਲਬ ਤੇਰੇ ਗ੍ਰੀਨ ਕਾਰਡ ਦੇ ਨਾਲ। ਜਿਹੜੇ ਉਹਨਾਂ ਨੂੰ ਉਹ ਚੁੱਕ ਕੇ ਜਿਹੜਾ ਉਹ ਲੈ ਗਏ। ਉਸ ਤੋਂ ਬਾਅਦ ਹਾਹਾਕਾਰ ਰੌਲਾ ਰੱਪਾ ਤਾਂ ਜਿਹੜਾ ਉਹ ਪਿਆ ਆ। ਜੇ ਕਹਿੰਦੇ ਵੀ ਇਦਾਂ ਦੇ ਲੋਕਾਂ ਦੇ ਨਾਲ ਹੋ ਸਕਦਾ ਤੇ ਕਿਸੇ ਦੇ ਨਾਲ ਵੀ ਅਮਰੀਕਨ ਜਿਹੜੀ ਜਿਹੜੀ ਲਾ ਐਨਫੋਰਸਮੈਂਟ ਆ ਉਹ ਚੀਜ਼ਾਂ ਕਰ ਸਕਦੀ ਆ। ਸੋ ਇੱਥੇ ਸਿੱਖਾਂ ਨੂੰ ਬਹੁਤ ਧਿਆਨ ਦੇ ਨਾਲ ਜਿਹੜਾ ਇਹ ਵਾਚ ਕਰਨ ਦੀ ਲੋੜ ਆ ਇਸ ਮੀਟਿੰਗ ਨੂੰ, ਵੀ ਕੀ ਜਿਹੜਾ ਇੱਥੇ ਕਿਹੜੇ ਐਂਗਲ ਤੇ ਜਿਹੜੀ ਗੱਲਬਾਤ ਆ ਉਹ ਹੁੰਦੀ ਆ। ਕੀ ਜਿਹੜਾ ਤੁਲਸੀ ਗਾਬਰਡ ਦੇ ਜ਼ਰੀਏ ਅਮਰੀਕਾ ਦੇ ਵਿੱਚ ਮਾਈਨੋਰਟੀਜ਼ ਦੇ ਉੱਤੇ ਜਿਹੜੇ ਇੰਡੀਆ ਦੇ ਵਿੱਚ ਜਿਨ੍ਹਾਂ ਦੇ ਨਾਲ ਇਸ ਟਾਈਮ ਅਤਿਆਚਾਰ ਹੋ ਰਿਹਾ ਆ, ਕਿ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਣ ਦੀ ਜਿਹੜੀ ਇੱਕ ਕੋਸ਼ਿਸ਼ ਆ ਉਹ ਤਾਂ ਨਹੀਂ ਹੋਊਗੀ। ਉੱਥੇ ਜਿਹੜਾ ਜ਼ਰੂਰ ਜਿਹੜੇ ਸਿੱਖਾਂ ਨੂੰ ਐਕਟਿਵ ਹੋਣ ਦੀ ਜ਼ਰੂਰਤ ਆ, ਅਲਰਟ ਰਹਿਣ ਦੀ ਜ਼ਰੂਰਤ ਆ। ਤੁਸੀਂ ਵੀ ਭਾਈ ਆਪੋ ਆਪਣੇ ਜਿੰਨੇ ਵੀ ਲਾ ਮੇਕਰਸ ਨੂੰ ਤੁਸੀਂ ਜਾਣਦੇ ਆ, ਗੱਲ ਹੈਗੀ ਆ, ਉਹਨਾਂ ਦੇ ਕੰਨ ਚੋਂ ਇਹ ਗੱਲ ਜਿਹੜੀ ਹੈ ਤੁਹਾਨੂੰ ਜ਼ਰੂਰ ਕੱਢਣ ਦੀ ਇਸ ਟਾਈਮ ਜ਼ਰੂਰਤ ਹੈਗੀ ਆ, ਵੀ ਭਾਈ ਇੱਥੇ ਸਿੱਖਾਂ ਦੀ ਕੀ ਅਹਿਮੀਅਤ ਆ, ਕਿਵੇਂ ਆ, ਤੇ ਕਿਸ ਤਰੀਕੇ ਦੇ ਨਾਲ ਭਾਰਤ ਇਹ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਆ। ਜਦੋਂ ਵੀ ਕਿਤੇ ਵੋਟਾਂ ਦੀ ਗੱਲਬਾਤ ਹੁੰਦੀ ਆ, ਉਸ ਏਰੀਏ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਮੰਦਿਰ ਆ ਉਹਨਾਂ ਨੂੰ ਡੀਫੇਸ ਕਰ ਦਿੱਤਾ ਜਾਂਦਾ ਹੈਗਾ। ਸਹੀ ਗੱਲ। ਪਹਿਲਾਂ ਇਹ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਵਾਪਰਿਆ, ਕਈ ਮੰਦਿਰਾਂ ਦੇ ਵਿੱਚ। ਸਿੱਖਾਂ ਨੇ ਵਾਰ-ਵਾਰ ਕਿਹਾ ਵੀ ਇਸ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ, ਜਿਸ ਦਾ ਅੱਜ ਤੱਕ ਕੋਈ ਰਿਜ਼ਲਟ ਨਹੀਂ ਨਿਕਲਿਆ।
ਪੰਜਾਬੀ ਰੇਡੀਓ USA ਵੱਲੋਂ ਵਾਰ-ਵਾਰ ਸੈਨ ਫਰਾਂਸਿਸਕੋ ਦੀ ਪੁਲਿਸ ਡਿਪਾਰਟਮੈਂਟ ਨੂੰ, ਫਰੀਮੌਂਟ, ਨਿਊਯਾਰਕ ਆਪਾਂ ਈਮੇਲਸ ਵੀ ਕਰਦੇ ਰਹੇ ਹਾਂ ਤੇ ਇਹਦੀ ਅਪਡੇਟ ਦੱਸੋ, ਕੋਈ ਰਿਜ਼ਲਟਸ ਨਹੀਂ ਆਏ। ਹੁਣ ਚੀਨੋ ਹਿਲਸ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਬੈਪਸ ਜਿਹੜਾ ਮੰਦਿਰ ਹੈਗਾ, ਉਸ ਨੂੰ ਜਿਹੜਾ ਡੀਫੇਸ ਕੀਤਾ ਗਿਆ। ਉੱਥੇ ਮੋਦੀ ਦੇ ਉਲਟ ਗਾਲਾਂ ਲਿਖੀਆਂ ਗਈਆਂ ਆ ਤੇ ਮੰਦਿਰ ਦੇ ਉੱਤੇ ਕੁਝ ਲਿਖਿਆ ਗਿਆ। ਇਸ ਵਾਰੀ ਫਿਰ ਕੋਈ ਵੀ ਉੱਥੇ ਫੜਿਆ ਨਹੀਂ ਗਿਆ। ਭਾਰਤ ਦੇ ਮੀਡੀਆ ਨੇ ਇਸ ਨੂੰ ਬਹੁਤ ਫੈਲਾਇਆ ਹੋਇਆ ਆ ਵੀ ਤੁਹਾਨੂੰ ਪਤਾ ਹੀ ਆ ਵੀ ਜਦੋਂ ਵੀ ਕਿਤੇ ਇਦਾਂ ਦੀ ਗੱਲ ਹੁੰਦੀ ਹੈ ਉਹ ਸਿੱਖਾਂ ਦੇ ਸਿਰ ਤੇ ਬਲੇਮ ਕਰ ਦਿੰਦੇ ਆ, ਜਦ ਕਿ ਦੁਨੀਆ ਦਾ ਕੋਈ ਵੀ ਸਿੱਖ ਕਦੇ ਵੀ ਕਿਸੇ ਧਾਰਮਿਕ ਸਥਾਨ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਇਹ ਹਰ ਇੱਕ ਨੂੰ ਪਤਾ। ਈਵਨ ਇਹ ਉਹ ਲੋਕ ਜਿਹੜੇ ਸਿੱਖਾਂ ਨੂੰ ਬਦਨਾਮ ਕਰਦੇ ਉਹਨਾਂ ਨੂੰ ਵੀ ਪਤਾ ਆ ਵੀ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਸਿੱਖ ਕਦੇ ਵੀ ਕਿਸੇ ਤਰ੍ਹਾਂ ਦੀ ਛੇੜਖਾਨੀ ਨਹੀਂ ਕਰਦੇ ਹੈਗੇ। ਹੁਣ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹਨਾਂ ਨੇ ਫੇਰ ਲਿਖਿਆ ਆ ਵੀ ਉਹਨੀ FBI ਦੇ ਡਾਇਰੈਕਟਰ ਨੂੰ ਵੀ ਲਿਖਿਆ ਆ, ਤੁਲਸੀ ਗੈਬਰਡ ਨੂੰ ਵੀ ਜਿਹੜਾ ਕੀਤਾ ਹੈਗਾ ਐਡਰੈਸ ਵੀ ਇੱਕ ਵਾਰੀ ਫੇਰ ਜਿਹੜੇ ਹਿੰਦੂ ਮੰਦਿਰ ਆ ਕੈਲੀਫੋਰਨੀਆ ਦੇ ਵਿੱਚ ਬੈਪਸ ਦਾ ਉਸ ਨੂੰ ਡੀਫੇਸ ਕੀਤਾ ਗਿਆ ਹੈਗਾ। ਤੇ ਸਾਡੇ ਕਈ ਮੰਦਿਰ ਜਿਹੜੇ ਆ ਉਹ ਪਿਛਲੇ ਸਮੇਂ 'ਚ ਹੋਏ ਆ ਤੇ ਕਹਿੰਦੇ ਵੀ ਜਿਹੜੇ ਹਿੰਦੂ ਲੋਕ ਆ ਅਮਰੀਕਾ ਦੇ ਵਿੱਚ ਟੈਰਰ ਦੇ ਵਿੱਚ ਰਹਿ ਰਹੇ ਹੈਗੇ ਆ। ਹੁਣ ਤੁਸੀਂ ਇੱਥੇ ਅੰਦਾਜ਼ਾ ਲਾ ਲਓ ਵੀ ਕਿੰਨੇ ਕੁ ਆਪਣੇ ਦੋਸਤ ਮਿੱਤਰ ਹਿੰਦੂ ਹੈਗੇ ਵੀ ਕਿੰਨੇ ਕੁ ਉਹ ਖਤਰੇ ਦੇ ਵਿੱਚ ਰਹਿ ਰਹੇ ਹੈਗੇ ਆ। ਤੇ ਕਹਿੰਦੇ ਵੀ ਅਮਰੀਕਾ ਦੇ ਵਿੱਚ ਬਿਨਾਂ ਕਿਸੇ ਡਰ ਤੋਂ ਉਹਨਾਂ ਨੂੰ ਆਪਣਾ ਧਰਮ ਜਿਹੜਾ ਆ ਉਹ ਮੰਨਣ ਦੇਣਾ ਚਾਹੀਦਾ ਹੈਗਾ। ਸੋ ਇਹ ਪੂਰਾ ਇੱਕ ਤਰ੍ਹਾਂ ਦੇ ਨਾਲ ਪ੍ਰੋਪੋਗੰਡਾ ਸ਼ੁਰੂ ਹੋ ਜਾਂਦਾ ਆ। ਪਰ ਅਨਫੋਰਚੂਨੇਟ ਪਾਰਟ ਹੈਗਾ ਇਸ ਕੰਮ ਦੇ ਲਈ ਕੋਈ ਬੰਦਾ ਜਿਹੜਾ ਫੜਿਆ ਨਹੀਂ ਜਾਂਦਾ ਹੈਗਾ ਤੇ ਬਦਨਾਮ ਅਲਟੀਮੇਟਲੀ ਉਹਨਾਂ ਨੂੰ ਕਰ ਦਿੱਤਾ ਜਾਂਦਾ ਹੈਗਾ ਜਿਹੜੇ ਧੱਕੇ ਦੇ ਖਿਲਾਫ ਬੋਲਦੇ ਹੈਗੇ। ਜੀ, ਇਹ ਵੀ ਹਰਜੋਤ ਸਿੰਘ ਜੀ ਇਹਦੀ ਟਾਈਮਿੰਗ ਜਿਹੜੀ ਉਹ ਸਵਾਲ ਪੈਦਾ ਕਰਦੀ ਆ। 23 ਤਰੀਕ ਨੂੰ ਉੱਥੇ ਰੈਫਰੈਂਡਮ ਦੀਆਂ ਵੋਟਾਂ ਹੋਣੀਆਂ। ਚੀਨੋ ਹਿਲਸ ਉਹੀ LA ਦੇ ਇਲਾਕੇ ਦੇ ਵਿੱਚ ਜਿਹੜਾ ਇਹ ਪੈ ਜਾਂਦਾ ਆ ਤੇ ਉਸ ਤੋਂ ਪਹਿਲਾਂ ਇਹ ਸਾਰਾ ਕੁਛ ਜਿਹੜਾ ਇਹ ਵਾਪਰਿਆ ਹੈਗਾ ਆ। ਉਹਨਾਂ ਨੇ CCTV ਇਮੇਜ ਜਿਹੜੀ ਉਹ ਜਾਰੀ ਕੀਤੀ ਆ ਹਰਜੋਤ ਸਿੰਘ ਜੀ, ਇਸ ਵਿੱਚ 2 ਬੰਦੇ ਦੇਖੇ ਜਾਂਦੇ ਆ ਜੋ ਕਿ ਸਪਰੇ ਪੇਂਟ, ਗ੍ਰੈਫਿਟੀ ਪੇਂਟ ਦੇ ਨਾਲ ਉਸ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਉਹ ਲਿਖ ਰਹੇ ਆ, ਮੋਦੀ ਹਿੰਦੁਸਤਾਨ ਮੁਰਦਾਬਾਦ, ਗੋ ਬੈਡ, ਕੁਛ ਏਦਾਂ ਮੁਰਦਾਬਾਦ ਕਰਕੇ ਜਿਹੜੇ ਚੀਜ਼ਾਂ ਉਹਨਾਂ ਨੇ ਉਸ ਜਿਹੜਾ ਮੇਨ ਪੱਥਰ ਆ ਬੈਪਸ ਵਾਲਿਆਂ ਦਾ ਉਸ ਦੇ ਉੱਤੇ ਇਹ ਲਿਖਿਆ ਜਿਹੜਾ ਉਹ ਹੈਗਾ ਆ। ਸੋ ਹੁਣ ਦੇਖੋ ਇਸ ਦੇ ਵਿੱਚ ਅੱਗੇ ਕੀ ਜਿਹੜਾ ਉਹ ਬਣਦਾ ਆ। ਜਿੱਥੇ ਹਰਜੋਤ ਸਿੰਘ ਜੀ ਜੇ ਹੁਣ ਦੇਖੋ ਵੀ ਜਿਨ੍ਹਾਂ ਦੇ ਉੱਤੇ ਦੋਸ਼ ਲਾ ਰਹੇ ਆ, ਇਹ ਕੀ ਉਹਨਾਂ ਨੂੰ ਫਾਇਦਾ ਕੀ ਹੋਣਾ ਇਹ ਚੀਜ਼ ਦਾ ਜਿਹੜਾ ਉਹ ਕਰਕੇ, ਜਦ ਕਿ ਉਹਨਾਂ ਦੂਜਿਆਂ ਦੀਆਂ ਤੇ ਉਦਾਂ ਹੀ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਜਿੱਦਾਂ ਕਹਿੰਦੇ ਵੀ ਚੀਕਾਂ ਤਾਂ ਪਹਿਲਾਂ ਉਹਨਾਂ ਦੀਆਂ ਨਿਕਲੀਆਂ ਪਈਆਂ ਆ, ਵੀ ਉਹਦੇ ਵਿੱਚ ਇਹ ਪੁੱਠੇ ਕੰਮ ਕਰਕੇ ਫਾਇਦਾ ਕੀ ਆ। ਸੋ ਇਹ ਪਹਿਲਾਂ ਵੀ ਆਸਟ੍ਰੇਲੀਆ ਦੇ ਵਿੱਚ, ਕੈਨੇਡਾ ਦੇ ਵਿੱਚ ਇਹ ਚੀਜ਼ਾਂ ਸਾਬਤ ਹੋ ਚੁੱਕੀਆਂ ਵੀ ਜਿਹੜੀ ਡੀਫੇਸਿੰਗ ਦਾ ਕੰਮ ਸੀ ਇਹ ਖੁਦ ਆਪ ਹੀ ਕਰਕੇ ਦੂਜੀ ਕਮਿਊਨਿਟੀਜ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਟਾਈਮਿੰਗਸ ਚੈੱਕ ਕਰੋ ਸਾਰੇ ਜਾਣੇ ਵੀ ਤੁਲਸੀ ਗਾਬਰਡ ਇੰਡੀਆ ਜਾਣ ਵਾਲੀ ਆ, ਇੰਟੈਲੀਜੈਂਸ ਦੀ ਜਿਹੜਾ ਉਹ ਚੱਲ ਰਿਹਾ ਆ, ਉਧਰ ਜਿਹੜੀਆਂ ਵੋਟਾਂ ਆ ਉਹਦਾ ਜਿਹੜਾ ਉਹ ਰੌਲਾ ਆ ਨਾਲ, ਤੇ ਉਸ ਤੋਂ ਐਨ ਪਹਿਲਾਂ ਇਹ ਅਚਨਚੇਤੇ ਜਿਹੜਾ ਇਹ ਡੀਫੇਸਿੰਗ ਦਾ ਕੰਮ ਹੋ ਜਾਂਦਾ ਆ। ਇਹ ਉੱਥੇ ਹੀ ਜਿਹੜਾ ਉਹ ਕਿਉਂ ਹੋ ਰਿਹਾ ਹੁੰਦਾ ਹੈ ਜਦੋਂ ਕੋਈ ਬਹੁਤ ਵੱਡੀ ਜਿਹੜੀ ਜੀਓਪੋਲੀਟੀਕਲ ਇਵੈਂਟ ਜਿਹੜੀ ਉਹ ਹੋਣ ਜਾ ਰਹੀ ਹੁੰਦੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੇ ਸਵਾਲ ਨੇ, ਸਵਾਲਾਂ ਦੇ ਜਵਾਬ ਅਜੇ ਪਤਾ ਨਹੀਂ ਕਿਸੇ ਕੋਲ ਹੈ ਜਾਂ ਨਹੀਂ ਆ, ਪਰ ਲੋਕਾਂ ਦੇ ਮਨਾਂ ਦੇ ਵਿੱਚ ਇਹ ਜਿਹੜੇ ਸ਼ੰਕੇ ਸ਼ੋਭਾ ਇਹ ਤਾਂ ਹੀ ਘਰ ਕਰ ਜਾਂਦੇ ਆ ਕਿਉਂਕਿ ਪਹਿਲਾਂ ਇਹ ਆਪ ਖੁਦ ਡੀਫੇਸਿੰਗ ਕਰਕੇ, ਖੁਦ ਆਪ ਪੁੱਠੀਆਂ ਚੀਜ਼ਾਂ ਜਿਹੜੀਆਂ ਲਿਖ ਕੇ ਆਪ ਜਿਹੜੇ ਇਸ ਦੇ ਵਿੱਚ ਫਸਦੇ ਜਿਹੜੇ ਹੋ ਰਹੇ ਆ। ਸੋ ਜਦੋਂ ਇਦਾਂ ਦੀ ਮਾੜੀ ਜਿਹੀ ਵੀ ਇੰਸੀਡੈਂਟ ਹੁੰਦੀ ਆ, ਇੱਕਦਮ ਜਿਹੜੇ ਇੰਡੀਆ ਦੀ ਗਵਰਨਮੈਂਟ ਆ ਉਹਨਾਂ ਦੀ ਇੱਕ ਡਿਪਾਰਟਮੈਂਟ ਜਿਹੜੀ ਹੈਗੀ ਆ MEA, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਉਹਨਾਂ ਨੇ ਇਹ ਕਿਹਾ ਵੀ ਕੈਲੀਫੋਰਨੀਆ ਦੇ ਵਿੱਚ ਜੋ ਹਿੰਦੂ ਮੰਦਿਰ ਜੋ ਚੀਨੋ ਹਿਲਸ ਦੇ ਵਿੱਚ ਆ ਬੈਪਸ ਵਾਲਿਆਂ ਦਾ, ਉਹਦੇ ਤੇ ਜੋ ਕੁਝ ਵੈਂਡਲਿਜ਼ਮ ਹੋਇਆ ਉਹਦਾ ਅਸੀਂ ਵਿਰੋਧ ਕਰਦੇ ਹਾਂ ਤੇ ਸਟਰੋਂਗੈਸਟ ਟਰਮ ਦੇ ਵਿੱਚ ਲੋਕਲ ਲਾ ਐਨਫੋਰਸਮੈਂਟ ਅਥਾਰਟੀ ਨੂੰ ਕਹਿੰਦੇ ਆ ਵੀ ਸਖਤ ਤੋਂ ਸਖਤ ਜਿਹੜਾ ਸਟੈਂਡ ਆ ਉਹ ਲਿਆ ਜਾਵੇ। ਸੋ ਇਹ ਗੱਲਬਾਤ ਉਹ ਤੁਲਸੀ ਗੈਬਰਡ ਜਦੋਂ ਨੈਸ਼ਨਲ ਸਿਕਿਉਰਿਟੀ ਦੀ ਜਿਹੜੀ ਡਾਇਰੈਕਟਰ ਆ ਨੈਸ਼ਨਲ ਇੰਟੈਲੀਜੈਂਸ ਦੀ ਪਹੁੰਚੂਗੀ ਉਹਦੇ ਨਾਲ ਗੱਲਬਾਤ ਕਰਨਗੇ। ਗੱਲ ਇਹ ਆ ਵੀ ਫੜਕਾ ਤੇ ਨਹੀਂ ਕੋਈ ਹੁੰਦਾ ਹੈਗਾ, ਠੀਕ ਆ। ਤੇ ਉਹ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਹ ਘਟਨਾਵਾਂ ਵਾਪਰਦੀਆਂ ਉਸ ਟਾਈਮ ਆ ਜਿਸ ਟਾਈਮ ਦੇ ਉੱਤੇ ਰੈਫਰੈਂਡਮ ਦੀਆਂ
ਵੋਟਾਂ ਹੋਣੀਆਂ ਹੁੰਦੀਆਂ ਹੈਗੀਆਂ। ਬਿਲਕੁਲ ਬੈਪਸ ਸ਼੍ਰੀ ਸਵਾਮੀ ਨਾਰਾਇਣ ਮੰਦਿਰ ਸੈਕਰਾਮੈਂਟੋ ਚ ਸਤੰਬਰ 25 ਨੂੰ ਉੱਥੇ ਕੁਝ ਵਾਪਰਿਆ ਸੀ। ਇਸ ਤੋਂ ਪਹਿਲਾਂ ਨਿਊਯਾਰਕ ਦੇ ਵਿੱਚ ਵੀ ਬੈਪਸ ਦੇ ਇੱਕ ਹੀ ਤਰ੍ਹਾਂ ਦੇ ਜਿਹੜੇ ਮੰਦਿਰ ਆ ਉਹਨਾਂ ਦੇ ਉੱਤੇ ਵਾਪਰਿਆ ਹੈਗਾ ਆ। ਸੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉੱਤੇ ਲਿਖੇ ਗਏ ਆ, ਹਿੰਦੂਜ਼ ਗੋ ਬੈਕ। ਸੋ ਉਹਦੇ ਕਰਕੇ ਕਹਿੰਦੇ ਵੀ ਹਿੰਦੂ ਬਹੁਤ ਡਿਸਟਰੈਸ ਦੇ ਵਿੱਚ ਹੈਗੇ ਆ, ਬਹੁਤ ਡਰ ਵਾਲੇ ਮਾਹੌਲ ਦੇ ਵਿੱਚ ਹੈ। ਸੋ ਜਦ ਕਿ ਆਪਾਂ ਸਾਰੇ ਅਮਰੀਕਾ 'ਚ ਰਹਿੰਦੇ, ਏਦਾਂ ਦੀ ਕੋਈ ਗੱਲਬਾਤ ਨਹੀਂ ਹੈ ਇੱਥੇ, ਕੋਈ ਡਰ ਵਾਲੇ ਮਾਹੌਲ ਦੇ ਵਿੱਚ ਨਹੀਂ ਰਹਿ ਰਿਹਾ ਹੈਗਾ, ਸਾਰੇ ਠੀਕ ਠਾਕ ਹੈਗੇ ਆ। ਸੋ ਇੰਡੀਆ ਦੀ ਸਰਕਾਰ ਨੂੰ ਵਾਲਾ ਨਹੀਂ ਫਿਕਰ ਕਰਨਾ ਚਾਹੀਦਾ ਹੈਗਾ, ਪਰ ਜ਼ਰੂਰ ਆਈ ਡੋਂਟ ਨੋ ਮੰਦਿਰ ਵਾਲਿਆਂ ਨੂੰ ਜਿਹੜੇ ਕੈਮਰੇ ਆ ਲਾ ਕੇ ਉਹਨਾਂ ਨੂੰ ਬਿਲਕੁਲ ਲੋਕਲ ਕਮਿਊਨਿਟੀ ਦੇ ਨਾਲ ਰਲ ਕੇ, ਈਵਨ ਜਿਹੜੇ ਉੱਥੇ ਸਿੱਖ ਰਹਿੰਦੇ ਆ, ਬੰਦੇ ਫੜਨੇ ਚਾਹੀਦੇ ਆ ਜਿਹੜੇ ਕਿ ਬਿਨਾਂ ਕਿਸੇ ਗੱਲ ਤੋਂ ਕਿਸੇ ਧਾਰਮਿਕ ਸਥਾਨ ਤੇ ਏਦਾਂ ਕਰਦੇ ਆ, ਸ਼ਰਾਰਤ ਕਰਦੇ। ਪਲੱਸ ਜੇ ਉਹ ਦੂਜੀ ਕਮਿਊਨਿਟੀ ਨੂੰ, ਖਾਸ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ, ਇਹ ਸਾਰਾ ਕੁਝ ਕਲੀਅਰ ਹੋਣਾ ਚਾਹੀਦਾ। ਬਿਲਕੁਲ ਹਰਜੋਤ ਸਿੰਘ ਜੀ, ਇਹ ਤਾਂ ਹੁਣ ਇਹ ਪਤਾ ਹੀ ਆ ਵੀ ਇੱਥੇ ਕੀ ਆ। ਉਹ ਇੱਕ ਇਹ ਨਾ ਇਸ ਦੀ ਆੜ ਦੇ ਵਿੱਚ ਹੋਣਾ ਕੀ ਹੈ, ਜੋ ਮੈਂ ਸੋਚਦਾ ਹਾਂ ਹਰਜੋਤ ਸਿੰਘ ਜੀ, ਇਹ ਪਰਸਨਲ ਜਿਹੜੀ ਹੈ ਮੇਰਾ ਵਿਚਾਰ ਹੈ ਇਸ ਦੇ ਵਿੱਚ। ਸਿੱਖ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਬੜੇ ਲੰਮੇ ਚਿਰ ਤੋਂ ਚੱਕ ਰਹੇ ਆ। 350 ਮੀਲ ਆਪਾਂ ਲੰਮੀ ਵਾਕ ਵੀ ਕੀਤੀ, 40ਵੀਂ ਜਿਹੜੀ ਆ ਸਾਲ ਹੋ ਗਏ ਸੀ ਜਦੋਂ ਹਮਲੇ ਦੇ, ਉਸ ਦੇ ਉੱਤੇ ਸਾਰਾ ਕੁਝ ਹੋਇਆ। ਬਿੱਲ ਜਿਹੜੇ ਉਹ ਪਏ ਆ, ਪਾਸ ਨਹੀਂ ਹੋ ਰਹੇ, ਉਹਦੇ ਪਿੱਛੇ ਕਾਰਨ ਆ। ਤੁਸੀਂ ਆਹ ਦੇਖਿਓ, ਆ ਸਾਰੀਆਂ ਚੀਜ਼ਾਂ ਦੇ ਕਰਦੇ ਕਰਦੇ ਇਹਨਾਂ ਨੇ ਆਪਣੇ ਤੋਂ ਪਹਿਲਾਂ ਬਿੱਲ ਪਾਸ ਕਰਾ ਲੈਣਾ। ਇਹ ਤੁਸੀਂ ਨੋਟ ਕਰ ਲਓ ਇਸ ਚੀਜ਼ ਨੂੰ। ਇਹ ਗੱਲ ਉਹਨਾਂ ਦੀ ਲੌਬੀ, ਉਹਨਾਂ ਦੇ ਕਾਂਗਰਸਮੈਨ, ਉਹਨਾਂ ਦੇ ਜਿਹੜੇ ਅਧਿਕਾਰੀ ਆ, ਉਹ ਬਹੁਤ ਤੇਜ਼ੀ ਦੇ ਨਾਲ ਇਸ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਆ। ਜਿਹੜੇ HAF ਦੀ ਆਪਾਂ ਗੱਲ ਕਰ ਰਹੇ ਆ, ਉਹਨਾਂ ਨੇ ਆਪਣੇ ਪੈਰ ਆ ਬਹੁਤ ਥਾਵਾਂ ਦੇ ਉੱਤੇ ਪਸਾਰੇ ਆ। ਆਪਾਂ ਇੱਕ ਦੂਜੇ ਦੇ ਨਾਲ ਪੱਟਾਂ ਤੇ ਥਾਪੀਆਂ ਮਾਰ ਕੇ ਵੀ ਅਸੀਂ ਤੈਨੂੰ ਆਹ ਕਰ ਦਾਂਗੇ, ਤੂੰ ਪੰਥਕ ਨਹੀਂ, ਤੂੰ ਆਹ ਪੰਥਕ ਨਹੀਂ, ਤੂੰ ਆਹ ਕਰਤਾ, ਤੂੰ ਇਦਾਂ ਕਰਤਾ, ਤੂੰ ਐਡ ਲਾਤੀ, ਤੂੰ ਆਹ ਨਹੀਂ ਕੀਤਾ, ਬਸ ਆਪਾਂ ਇਸੇ ਜੋਗੇ ਰਹਿ ਜਾਣਾ ਜੋ। ਤੇ ਉਹਨਾਂ ਨੇ ਦੇਖਿਓ ਵੀ ਇਦਾਂ ਦੀਆਂ ਚੀਜ਼ਾਂ ਜਿਹੜੇ ਕਈ ਬਿੱਲ ਪਾਸ ਕਰਾ ਜਾਣੇ, ਤੇ ਆਪਾਂ ਏਕਾਕਰਨ ਤੋਂ ਵੀ ਜਿਹੜਾ ਉਹ ਪਿੱਛੇ ਖੁੰਝ ਜਿਹੜਾ ਆ। ਸੋ ਇਹ ਸਮੇਂ ਨੂੰ ਵਿਚਾਰਨ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਆ। ਸਮੇਂ ਨੂੰ ਇਹ ਵਿਚਾਰੋ, ਦੇਖੋ ਵੀ ਕੀ ਜਿਹੜੀਆਂ ਸਾਜ਼ਿਸ਼ਾਂ ਚੱਲ ਰਹੀਆਂ। ਸੋ ਇਹ ਮੋਦੀ ਦਾ ਜਿਹੜਾ ਗੁਜਰਾਤ ਮਾਡਲ ਆ ਨਾ, ਜਿੱਥੇ ਜਿਹੜਾ ਵਿਕਾਸ ਦੇ ਨਾਂ ਦੇ ਉੱਤੇ ਜਿਹੜਾ ਉਹ ਜੋ ਉੱਥੇ ਉਹਨੇ ਫਿਰਕੂ ਹਿੰਸਾ ਤੇ ਫਿਰਕੂਵਾਦ ਜਿਹੜਾ ਉੱਥੇ ਪਸਾਰਿਆ ਆ, ਉਹੀ ਮਾਡਲ ਜਿਹੜਾ ਉਹ ਇੱਥੇ ਬਾਹਰਲੇ ਮੁਲਕਾਂ 'ਚ ਲਾਗੂ ਕਰ ਰਹੇ ਆ। ਕੈਨੇਡਾ ਦੇ ਵਿੱਚ ਆਪਾਂ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਇਹ ਸਾਰਾ ਕੁਝ ਹੁੰਦੇ ਜਿਹੜਾ ਉਹ ਦੇਖਿਆ ਵੀ ਕਿੱਦਾਂ ਲੜਾਈ, ਕਿੱਦਾਂ ਉਹ ਸਾਰਾ ਕੁਛ ਕਿਸ ਤਰੀਕੇ ਨਾਲ ਗੁਰੂ ਘਰ ਦੇ ਨੂੰ ਬਾਅਦ 'ਚ ਘੇਰਨਾ, ਕਿੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਉੱਥੇ ਉਹ ਕਰਨੀਆਂ, ਜਿਹੜੀਆਂ ਬਿਆਨਬਾਜ਼ੀਆਂ ਜਿਹੜੀਆਂ ਉਹ ਹੋਣੀਆਂ ਆ। ਸੋ ਇਹ ਇਸ ਟਾਈਮ ਸਾਰਿਆਂ ਨੂੰ ਸਿਰ ਜੋੜਨ ਦੀ ਜਿਹੜੀ ਇਸ ਟਾਈਮ ਜ਼ਰੂਰਤ ਹੈਗੀ ਆ। ਇਹ ਬਹੁਤ ਅਨਫੋਰਚੂਨੇਟ ਗੱਲ ਹੈਗੀ ਆ ਵੀ ਬਾਰ-ਬਾਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ। HAF ਨੇ ਤਾਂ ਬਿਲਕੁਲ ਇਹੀ ਚੀਜ਼ ਨੂੰ ਕੀਤਾ ਵੀ ਕਹਿੰਦੇ ਜਦੋਂ ਰੈਫਰੈਂਡਮ ਹੋਣਾ ਉਸ ਤੋਂ ਪਹਿਲਾਂ ਹੀ ਇਹ ਸਾਰਾ ਕੁਛ ਇਹ ਹੁੰਦਾ ਆ ਬੇ ਏਰੀਏ 'ਚ, ਸੈਕਰਾਮੈਂਟੋ 'ਚ, ਤੇ ਹੁਣ ਇੱਥੇ ਜਿਹੜਾ ਉਹ ਹੋ ਰਿਹਾ। ਸੋ ਇਹਦੇ ਵਿੱਚ ਤਾਂ ਸਿੱਖਾਂ ਨੂੰ ਵੀ ਨਾਲ ਮਿਲ ਕੇ ਜਿਹੜੇ ਹੈਗੇ ਆ ਬੰਦਿਆਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਐਕਸਪੋਜ਼ ਕਰਨ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਆ। ਬੇ ਏਰੀਏ ਵਿੱਚ ਤਾਂ ਹਰਜੋਤ ਸਿੰਘ ਜੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ, ਉਹ ਤੋਂ ਲੈ ਕੇ ਅਜੇ ਤੱਕ ਕੋਈ ਐਕਸ਼ਨ ਜਿਹੜਾ ਉਹ ਨਹੀਂ ਦੇਖਿਆ। ਐਸ਼ ਕੈਲੜਾ ਵਰਗੇ ਜਿਹੜੇ ਅਸੈਂਬਲੀ ਮੈਂਬਰ, ਉਹਨਾਂ ਨੇ ਇਸ ਨੂੰ ਲੈ ਕੇ ਆਲਰੇਡੀ ਬਿਆਨ ਜਿਹੜਾ ਉਹ ਦੇ ਦਿੱਤਾ। ਪਤਾ ਨਹੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਹ ਹੱਕ 'ਚ ਹੈ ਜਾਂ ਨਹੀਂ ਹੈਗਾ ਵੀ ਜੋ ਭਾਰਤ ਇੱਥੇ ਮਾਈਨੋਰਟੀਜ਼ ਨਾਲ ਕਰ ਰਿਹਾ ਆ, ਪਰ ਇਸ ਨੂੰ ਲੈ ਕੇ ਜਿਹੜਾ ਉਹਦਾ ਜਲਦੀ ਜਿਹੜਾ ਉਹ ਬਿਆਨ ਜ਼ਰੂਰ ਆ ਗਿਆ ਹੈਗਾ। ਸੋ ਧਿਆਨ ਰੱਖਣ ਦੀ ਜ਼ਰੂਰਤ ਆ ਸਿੱਖਾਂ ਨੂੰ ਇਸ ਦੇ ਵਿੱਚ, ਪੋਲੀਟੀਕਲੀ ਦੇ ਨਾਲ ਜਿਹੜਾ ਸਿਵਲ ਤੌਰ ਦੇ ਉੱਤੇ ਵੀ ਬਹੁਤ ਐਕਟਿਵ ਹੋਣ ਦੀ ਜ਼ਰੂਰਤ ਹੈ। ਉੱਥੇ ਮੰਦਿਰ ਵਾਲਿਆਂ ਦੇ ਨਾਲ ਰਲ ਕੇ, ਪਲੱਸ ਜਿਹੜੇ ਉਸ ਏਰੀਏ 'ਚ ਸਿੱਖ ਰਹਿੰਦੇ ਹੈਗੇ ਆ, ਚੀਨੋ ਹਿਲਸ ਦੇ ਵਿੱਚ ਬਹੁਤ ਰਹਿੰਦੇ ਆ, ਉਹਨਾਂ ਨੂੰ ਲੋਕਲ ਮੰਦਿਰ ਦੇ ਆਲੇ ਦੁਆਲੇ ਕੋਈ ਘਰ ਸੀ, ਕਿਸੇ ਦੇ ਕੈਮਰੇ ਲੱਗੇ, ਉਹ ਪੂਰੀ ਪੁਲਿਸ ਨਾਲ ਰਲ ਕੇ ਸਾਥ ਦੇਣਾ ਚਾਹੀਦਾ, ਤਾਂ ਕਿ ਜਿਹੜਾ ਬਾਰ-ਬਾਰ ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਹੈਗਾ ਆ, ਉਹ ਪਤਾ ਲੱਗ ਸਕੇ ਵੀ ਕਿਹੜੇ ਬੰਦੇ ਜਿਹੜੇ ਇਹ ਸ਼ਰਾਰਤ ਕਰਦੇ ਹੈਗੇ। ਬਿਲਕੁਲ। ਚੀਨੋ ਦਾ ਜਿਹੜਾ ਹਿਲਸ ਦਾ ਮੇਅਰ ਆ ਆਰਟ ਬੈਨਟ, ਉਹ ਐਤਵਾਰ ਨੂੰ ਉਹਨਾਂ ਨੇ ਇੱਕ ਜਿਹੜੀ ਪ੍ਰੇਅਰ ਆ ਉਹ ਰੱਖੀ ਆ ਪੀਸ ਤੇ ਯੂਨਿਟੀ ਨੂੰ ਲੈ ਕੇ, ਬੈਪਸ ਵਾਲਿਆਂ ਨੇ, ਤੇ ਉਹਦਾ ਵੀ ਜਿਹੜਾ ਇਸ ਚੀਜ਼ ਉੱਤੇ ਬਿਆਨ ਆਇਆ। ਸੋ ਜਿਹੜੇ ਉੱਥੇ ਰਹਿੰਦੇ ਸਿੱਖ ਨੇ, ਸਿੱਖ ਲੀਡਰਸ ਨੇ, ਆਗੂ ਆਪਣੇ ਆਪ ਨੂੰ ਖਵਾਉਂਦੇ ਆ, ਉਹ ਜਿਹੜਾ ਦੇਖਣ ਵੀ ਇਸ ਦੇ ਵਿੱਚ ਹੁਣ ਅੱਗੇ ਤੁਸੀਂ ਕਿਹੜਾ ਐਂਗਲ ਜਿਹੜਾ ਉਹ ਲੈਣਾ ਆ, ਕਿਹੜੇ ਪਾਸੇ ਨੂੰ ਜਿਹੜਾ ਉਹ ਵਧਣਾ ਆ। ਪਰ ਬਦਨਾਮੀ ਜਿਹੜੀ ਉਹਨਾਂ ਨੇ ਇਸ ਦੀ ਆੜ ਦੇ ਵਿੱਚ ਆਪ ਹੀ ਸਾਰਾ ਕੁਝ ਜਿਹੜਾ ਕਰਕੇ, ਜੋ ਇਹਨਾਂ ਦਾ ਟਰੈਕ ਰੈਕਡ ਜਿਹੜਾ ਉਹ ਦੱਸਦਾ ਆ ਵੀ ਉਹਨਾਂ ਨੇ ਇਦਾਂ ਕਰਕੇ ਬਦਨਾਮ ਜਿਹੜਾ ਕਿਸੇ ਹੋਰ ਨੂੰ ਕਰਨ ਵੱਲ ਨੂੰ ਵਧੇ ਪਏ ਨੇ। ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੈਨੇਡਾ ਦੇ ਉੱਤੇ ਡਬਲ ਟੈਰਿਫ ਲਾ ਦਿੱਤਾ ਹੈਗਾ ਆ, ਮੈਟਲਸ ਦੇ ਉੱਤੇ, ਸਟੀਲ ਦੇ ਉੱਤੇ 25% ਨੂੰ ਵਧਾ ਕੇ 50% ਕਰ ਦਿੱਤਾ ਹੈਗਾ ਆ। ਸੋ ਇਹ ਲੱਗਦਾ ਨਹੀਂ ਜੋ ਟੈਰਿਫ ਦੀ ਲੜਾਈ ਕੈਨੇਡਾ ਤੇ ਅਮਰੀਕਾ ਦੇ ਵਿੱਚ ਚੱਲ ਰਹੀ ਆ, ਉਹ ਠੰਡੇ
ਬਸਤੇ ਦੇ ਵਿੱਚ ਪਵੇ। ਪਰ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਡਬਲ ਟੈਰਿਫ ਲਾਉਣ ਜਾ ਰਹੇ, ਜਾਣੀ ਕਿ ਪਹਿਲਾਂ 25% ਸੀ, ਉਹ ਵੱਧ ਕੇ 50% ਹੋ ਜਾਊਗਾ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਕੈਨੇਡਾ ਵਾਲਿਆਂ ਨੂੰ ਵੀ ਇਮੀਡੀਏਟਲੀ ਜਿਹੜਾ ਐਂਟੀ ਅਮਰੀਕਨ ਫਾਰਮਰ ਟੈਰਿਫ ਹੈਗਾ 250% ਤੋਂ ਲੈ ਕੇ 390% ਤੱਕ ਬਹੁਤ ਸਾਰੀਆਂ ਯੂਐਸ ਦੇ ਡੇਅਰੀ ਪ੍ਰੋਡਕਟਸ ਦੇ ਉੱਤੇ ਹੈਗਾ, ਉਸ ਨੂੰ ਘਟਾਉਣਾ ਚਾਹੀਦਾ ਜਾਂ ਉਸ ਨੂੰ ਰਿਮੂਵ ਕਰਨਾ ਚਾਹੀਦਾ। ਸੋ ਅਲਟੀਮੇਟਲੀ ਕੋਈ ਨਾ ਕੋਈ ਜਿਹੜੀ ਡੀਲ ਹੋਣੀ ਚਾਹੀਦੀ ਆ। ਇਹ ਮੈਨੂੰ ਵੀ ਪਹਿਲੀ ਵਾਰੀ ਪਤਾ ਲੱਗਾ ਵੀ ਕੈਨੇਡਾ ਵਾਲੇ ਜਿਹੜੇ ਆ ਡੇਅਰੀ ਦੇ ਉੱਤੇ 300% ਤੱਕ ਜੀ ਆ ਜਿਹੜੇ ਫਾਰਮਰ ਪ੍ਰੋਡਕਟਸ ਆ, ਖਾਸ ਕਰਕੇ ਜਿਹੜੇ ਡੇਅਰੀ ਦੇ ਪ੍ਰੋਡਕਟਸ ਆ, ਉਹਨਾਂ ਤੇ 250% ਤੋਂ ਲੈ ਕੇ 390%। ਤਾਂ ਹੀ ਹਰਜੋਤ ਸਿੰਘ ਜੀ ਕੈਨੇਡਾ ਵਾਲੇ ਬਾਰਡਰ ਟੱਪ ਕੇ ਉਰੇ ਕਾਸਕੋ ਤੋਂ ਲੈ ਕੇ ਜਾਂਦੇ ਆ ਦੁੱਧ, ਵੀ ਉੱਥੋਂ ਮਹਿੰਗਾ ਬਹੁਤ ਮਿਲਦਾ ਜੀ, ਉਧਰੋਂ ਲੈਣਾ ਹੁੰਦਾ ਜੀ। ਸੋ ਬਿਲਕੁਲ, ਸੋ ਇਹਦੇ ਨਾਲ ਇੱਕ ਵਾਰੀ ਫੇਰ ਜਿਹੜੀ ਸਟਾਕ ਮਾਰਕੀਟ ਆ ਉਹਨੂੰ ਕਾਫੀ ਜ਼ਿਆਦਾ ਜਿਹੜਾ ਅੱਜ ਝਟਕਾ ਲੱਗਾ ਹੈਗਾ। ਅੱਜ ਫੇਰ ਸਟਾਕ ਮਾਰਕੀਟ ਡਾਊਨ ਆ। ਪਿਛਲੇ 2 ਦਿਨਾਂ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ ਉਹ ਲਗਭਗ 1000 ਪੁਆਇੰਟ ਦੇ ਕਰੀਬ ਡਾਊਨ ਚਲੇ ਗਏ ਸੀ। ਕੱਲ ਤਾਂ 900 ਪੁਆਇੰਟ ਗਏ ਸੀ, 500 ਅੱਜ ਗਈ, ਸੋ 14-1500 2 ਦਿਨਾਂ ਚ ਹੋ ਚੁੱਕਾ ਹੈ ਜੀ। ਸੋ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚੇ ਕੱਟ ਰਿਹਾ, ਇਹਦੇ ਵਿੱਚ ਮੈਂ ਐਡ ਕਰਦਾ ਜਾਵਾਂ, ਕੱਲ ਜਿਹੜਾ ਓਨਟਾਰੀਓ ਨੇ 25% ਜਿਹੜਾ ਬਿਜਲੀ ਦੇ ਉੱਤੇ ਟੈਰਿਫ ਸ਼ੁਰੂ ਹੋਇਆ ਆ, ਉਸ ਦੇ ਹੁਣ ਜਵਾਬ ਦੇ ਵਿੱਚ ਕਹਿੰਦੇ ਵੀ ਇਹ ਲੱਗ ਰਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਮੈਟਲਸ ਆ, ਸਟੀਲ ਤੇ ਐਲੂਮੀਨੀਅਮ ਦੇ ਉੱਤੇ ਜਿਹੜੇ ਸਿਰਫ ਕੈਨੇਡਾ ਤੋਂ ਆ ਰਹੇ ਆ, ਉਸ ਉੱਤੇ 50% ਜਿਹੜਾ ਟੈਰਿਫ ਆ ਉਹ ਠੋਕ ਦਿੱਤਾ ਹੈਗਾ ਆ। ਸੋ ਇਹ ਹੁਣ ਕਿੰਨਾ ਕੁ ਚਿਰ ਜਿਹੜਾ ਉਹ ਰਹੂਗਾ ਕਿ ਟਰੰਪ ਹੁਣੀ ਦੁਬਾਰਾ ਯੂ ਟਰਨ ਤਾਂ ਨਹੀਂ ਇਸ ਦੇ ਉੱਤੇ ਮਾਰਦੇ, ਇਹ ਦੇਖਣ ਵਾਲੀ ਜਿਹੜੀ ਗੱਲ ਆ। ਉਹਨਾਂ ਨੇ ਸਬਸਟੈਂਸ਼ੀਅਲ ਇਨਕਰੀਜ਼ ਦੇ ਬਾਰੇ ਇੱਕ ਵਾਰੀ ਫੇਰ ਕਿਹਾ ਵੀ 2 ਅਪ੍ਰੈਲ ਨੂੰ ਜਦ ਰੈਸੀਪ੍ਰੋਕਲ ਟੈਰਿਫਸ ਲਾਉਣੇ ਆ, ਉਸ ਦੇ ਵਿੱਚ ਜਿੰਨਾ ਟੈਰਿਫ ਜਵਾਬੀ ਕਾਰਵਾਈ 'ਚ ਕੈਨੇਡਾ ਨੇ ਜਾਂ ਮੈਕਸੀਕੋ ਨੇ ਜਿਹੜਾ ਲਾਉਣਾ ਆ, ਓਨਾ ਹੀ ਜਿਹੜਾ ਅਸੀਂ ਮੁੜ ਦੁਬਾਰਾ ਐਕਸਟਰਾ ਜਿਹੜਾ ਉਹ ਕਰ ਦੇਣਾ ਆ। ਇਸ ਟਾਈਮ ਰਸ਼ੀਆ ਜਿਹੜਾ ਆ ਉਹ ਪੌਪਕਾਰਨ ਖਾ ਰਿਹਾ, ਆਨੰਦ ਜਿਹੜਾ ਉਹ ਲੈ ਰਿਹਾ ਆ ਵੀ ਵੈਸਟ ਵਾਲੇ ਆਪਸ ਦੇ ਵਿੱਚ ਜਿਹੜੇ ਉਹ ਸਿੰਘ ਫਸਾ ਕੇ ਬੈਠੇ ਹੋਏ ਆ, ਵੀ ਆਂਢੀ ਗੁਆਂਢੀ ਉਹ ਜਿਹੜੇ ਉਹ ਲੜਨ ਲੱਗੇ ਹੋਏ ਆ। ਜਿਹੜੇ ਟਰੰਪ ਹੁਣੀ ਰਸ਼ੀਆ ਦਾ ਪ੍ਰੋਪੇਗੈਂਡਾ ਖੁਦ ਆਪ ਵਾਈਟ ਹਾਊਸ ਤੋਂ ਕਈ ਵਾਰੀ ਬੋਲ ਦਿੰਦੇ ਆ, ਪਤਾ ਨਹੀਂ ਉਹ ਜਾਣ ਕੇ ਬੋਲਦੇ ਆ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ, ਪਰ ਇਹ ਆ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆਪਣੇ ਗੁਆਂਢੀਆਂ ਦੇ ਨਾਲ ਜਿਹੜਾ ਇਸ ਟਾਈਮ ਜਿਹੜਾ ਰਿਸ਼ਤਾ ਆ, ਨਾਤਾ ਆ, ਉਹ ਜ਼ਰੂਰ ਕਾਫੀ ਕਹਿ ਸਕਦੇ ਵੀ ਨਾਜ਼ੁਕ ਸਥਿਤੀ ਦੇ ਵਿੱਚ ਬਣਿਆ ਪਿਆ ਆ। ਕੈਨੇਡਾ ਨੂੰ ਨਵਾਂ ਜਿਹੜਾ ਪ੍ਰਾਈਮ ਮਿਨਿਸਟਰ ਮਾਈਕ ਕਾਰਨੀ ਦੇ ਰੂਪ ਦੇ ਵਿੱਚ ਉਹ ਮਿਲ ਰਿਹਾ ਆ। ਉਹ ਆਲਰੇਡੀ ਟਰੰਪ ਹੁਣਾਂ ਦੇ ਇਹਨਾਂ ਬਿਆਨਾਂ ਨੂੰ ਲੈ ਕੇ, ਟੈਰਿਫਸ ਨੂੰ ਲੈ ਕੇ ਕਹਿੰਦੇ ਵੀ ਮੈਂ ਇਹਦੇ ਵਿੱਚ ਲੜਾਈ ਲੜਨ ਦੇ ਲਈ ਰੈਡੀ ਹੈਗਾ ਆ। ਕੱਲ ਟਰੂਡੋ ਦੇ ਨਾਲ ਵੀ ਉਹਨਾਂ ਨੇ ਜਿਹੜੀ ਉਹ ਮੁਲਾਕਾਤ ਕੀਤੀ ਸੀ, ਤੇ ਉੱਥੇ ਵੀ ਟਰੰਪ ਹੁਣਾਂ ਨੂੰ ਜਿਹੜੇ ਕਹਿ ਲਓ ਵੀ ਅੱਖਾਂ ਦਿਖਾਉਣ ਦੀ ਉਸ ਦੇ ਵਿੱਚ ਕੋਸ਼ਿਸ਼ ਕੀਤੀ ਆ, ਤੇ ਟਰੰਪ ਹੁਣਾਂ ਨੇ ਆਉਂਦਿਆਂ ਹੀ ਅਗਲੇ ਦਿਨ ਹੀ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਜਿਹੜਾ ਟੈਰਿਫ ਆ ਉਹ ਡਬਲ ਕਰ ਦਿੱਤਾ, 25 ਤੋਂ ਵਧਾ ਕੇ 50% ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਕੀ ਸਮਝੌਤੇ ਆਪਸ ਦੇ ਵਿੱਚ ਇਵੈਂਚੁਅਲੀ ਹੁੰਦੇ ਆ। ਪਿਛਲੀ ਵਾਰ ਜਦ ਮਾਰਚ ਦੇ 2 ਜਾਂ 3 ਤਰੀਕ ਨੂੰ ਟੈਰਿਫ ਲੱਗਣੇ ਸ਼ੁਰੂ ਹੋਣੇ ਸੀ, ਫਿਰ USMCA ਦੇ ਤਹਿਤ ਜਿਹੜੇ ਪ੍ਰੋਡਕਟ ਉਸ ਸਮਝੌਤੇ ਦੇ ਅੰਡਰ ਆਉਂਦੇ ਸੀ, ਉਹਨਾਂ ਸਾਰਿਆਂ ਦੇ ਉੱਤੇ ਜਿਹੜੇ ਟੈਰਿਫ ਆ ਉਹ ਵਧਣੋਂ 1 ਮਹੀਨੇ ਦੇ ਲਈ ਫਿਰ ਰੁਕ ਗਏ ਸੀਗੇ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਚੱਲ ਰਹੀ ਆ, ਤੇ ਜਿੱਦਾਂ ਤੁਸੀਂ ਕਿਹਾ ਵੀ ਇਹਨਾਂ ਟੈਰਿਫ ਵਾਰ ਦੇ ਵਿੱਚ, ਟ੍ਰੇਡ ਵਾਰ ਦੇ ਵਿੱਚ ਜਿਹੜਾ ਸਟਾਕ ਆ ਉਹ ਲਗਾਤਾਰ ਥੱਲੇ ਵੱਲ ਨੂੰ ਮੂੰਹ ਦੇ ਮੂੰਹ ਡਿੱਗਦਾ ਜਾ ਰਿਹਾ ਹੈਗਾ। ਬਿਲਕੁਲ, ਜਰੋਮ ਪਾਵਲ ਜੋ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਸਾਡੀ ਪੂਰੀ ਕੋਸ਼ਿਸ਼ ਰਹੂਗੀ ਇਨਫਲੇਸ਼ਨ ਤੇ ਅਨਪਲਾਇਮੈਂਟ ਦੋਨੋਂ ਹੀ ਘਟ ਰਹਿਣ। ਤੇ ਕਹਿੰਦੇ ਵੀ ਜੇ ਫੈਡਰਲ ਰਿਜ਼ਰਵ ਬੋਰਡ ਇੰਟਰਸਟ ਰੇਟ ਇਨਕਰੀਜ਼ ਕਰ ਸਕਦਾ ਜੇ ਇਨਫਲੇਸ਼ਨ ਸਲੋ ਹੋਵੇ, ਪਰ ਉਹਨਾਂ ਦੇ ਉੱਤੇ ਕਾਫੀ ਪ੍ਰੈਸ਼ਰ ਆ ਵੀ ਇੰਟਰਸਟ ਰੇਟ ਘਟਾਇਆ ਜਾਵੇ। ਸੋ ਕਹਿੰਦੇ ਵੀ US ਇਕਨੋਮੀ ਕੰਟੀਨਿਊਜ਼ ਟੂ ਬੀ ਇਨ ਗੁੱਡ ਪਲੇਸ। ਇਹ ਜਰੋਮ ਪਾਵਲ ਹੁਣਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਜੀ। ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਇੰਪੋਰਟੈਂਟ ਖਬਰ ਦੇ ਉੱਤੇ ਗੱਲ ਕਰਨੀ ਹੈ। ਟਾਮ ਹੋਮਨ, ਮਾਰਕੋ ਰੂਬੀਓ ਦਾ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਲੇਟੈਸਟ ਜਿਹੜੇ ਬਿਆਨ ਆ ਰਹੇ ਆ। ਕੱਲ ਆਪਾਂ ਥੋੜੀ ਜਿਹੀ ਚਰਚਾ ਕੀਤੀ ਸੀ ਸ਼ਾਮ ਦੀਆਂ ਖਬਰਾਂ 'ਚ, ਤੇ ਇਹਦੇ ਵਿੱਚ ਆਪਾਂ ਹੁਣ ਹੋਰ ਡੂੰਘਾਈ ਦੇ ਵਿੱਚ ਜਾਂਦੇ ਹਾਂ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਅੱਗੇ ਕੀ ਹੋਰ ਕਦਮ ਚੱਕੇ ਜਾ ਰਹੇ ਆ, ਕਿਹਦੇ ਤੇ ਗਾਜ ਜਿਹੜੀ ਉਹ ਇਸ ਟਾਈਮ ਡੇਗੀ ਜਾ ਰਹੀ ਆ, ਇਹ ਡਰ ਦਾ ਜਿਹੜਾ ਮਾਹੌਲ ਲਗਾਤਾਰ ਕਿਉਂ ਇੰਨਾ ਜ਼ਿਆਦਾ ਫੈਲਦਾ ਜਾ ਰਿਹਾ, ਕਿਉਂ ਜਿਹੜਾ ਉਹ ਹੋ ਰਿਹਾ ਹੈ, ਉਹ ਸਾਰੀ ਚੀਜ਼ ਦੇ ਉੱਤੇ ਚਰਚਾ ਜਿਹੜੀ ਉਹ ਕਰਾਂਗੇ। ਲੀਗਲ ਮਾਈਗ੍ਰੈਂਟਸ ਨੂੰ ਲੈ ਕੇ ਵੱਡੇ ਬਿਆਨ ਜਿਹੜੇ ਉਹਨਾਂ ਦੇ ਆਏ ਆ, ਉਸ ਨੂੰ ਕਰਦੇ ਆਪਾਂ ਚਰਚਾ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਹਰਜੋਤ ਸਿੰਘ ਜੀ, ਇਮੀਗ੍ਰੇਸ਼ਨ ਵਾਲੀ ਖਬਰ ਤੋਂ ਪਹਿਲਾਂ ਇੱਕ ਜਿਹੜੀ ਨਿਊਜ਼ ਆ ਸ਼ੇਅਰ ਕਰਦੇ ਜਾਈਏ। ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਅਰਸ਼ਦੀਪ ਸਿੰਘ ਅੱਜ ਜਿਹੜੀ ਕੈਲੀਫੋਰਨੀਆ ਦੀ ਸੈਨੇਟ ਹੀਅਰਿੰਗ ਪਾਣੀ ਦੇ ਮਾਮਲੇ ਦੇ ਵਿੱਚ ਸਿਗਮਾ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ, ਤੇ ਉਹ ਆਲਰੇਡੀ ਉਹ ਸੈਕਰਾਮੈਂਟੋ ਦੇ ਵਿੱਚ ਪਹੁੰਚੇ ਆ, ਤੇ ਜਿਹੜੇ ਗਰੋਵਰਸ ਦੇ ਕੰਸਰਨਸ ਆ, ਜਿਹੜੇ ਚੈਲੰਜਸ ਆ ਸਿਗਮਾ ਨੂੰ ਲੈ ਕੇ, ਉਹ ਜਿਹੜੇ ਉੱਥੇ ਪੇਸ਼ ਕਰਨਗੇ ਅੱਜ ਸ਼ਾਮ ਦੇ ਜਿਹੜੇ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ। ਉਸ ਹੀਅਰਿੰਗ ਨੂੰ ਲੈ ਕੇ ਵੀ ਆਪਾਂ ਜਿਹੜੀ ਉਹ ਗੱਲਬਾਤ ਕਰਾਂਗੇ, ਜਿਹੜੇ ਸਿਗਮਾ ਦੇ ਚੈਲੰਜਸ ਕੀ ਨੇ, ਕਿਵੇਂ ਨੇ,
ਕਿਵੇਂ ਗਰੋਵਰਸ ਦੇ ਲਈ ਇਹ ਜਿਹੜੀ ਇੱਕ ਮੁਸ਼ਕਲ ਦਾ ਸਬੱਬ ਬਣਿਆ ਤੇ ਕੀ ਜਿਹੜਾ ਉਹਦਾ ਭਵਿੱਖ ਜਿਹੜਾ ਹੋਊਗਾ, ਉਹ ਜਿਹੜੀ ਚੀਜ਼ ਉਹਨਾਂ ਨੇ ਉੱਥੇ ਪ੍ਰੈਜ਼ੈਂਟ ਕਰਨੀ ਹੈਗੀ ਆ। ਸੋ ਉਹਨਾਂ ਦਾ ਜਿਹੜਾ ਵਕਤ ਆ ਉਹ ਜਲਦੀ ਕਹਿੰਦੇ ਤਕਰੀਬਨ 10 ਕੁ ਵਜੇ ਉਹਨਾਂ ਨੂੰ ਸੈਨੇਟ ਦੇ ਮੂਹਰੇ ਜਿਹੜਾ ਉਹ ਬੋਲਣ ਦਾ ਮੌਕਾ ਮਿਲੂਗਾ, ਜਿਹੜੇ ਖਾਸ ਕਰਕੇ ਗਰੋਵਰਸ ਤੇ ਜਿਹੜੇ ਪੰਜਾਬੀ ਗਰੋਵਰਸ ਆ ਉਹਨਾਂ ਨੂੰ ਕੀ ਮੁਸ਼ਕਲਾਂ ਸਿਗਮਾ ਦੇ ਕਰਕੇ ਜਿਹੜੀਆਂ ਉਹ ਆ ਰਹੀਆਂ ਆ, ਉਹਦੇ ਬਾਰੇ ਜਿਹੜੀ ਕਹਿੰਦੇ ਵੀ ਉੱਥੇ ਆਪਣੇ ਵਿਚਾਰ ਆ ਉਹਨਾਂ ਨੇ ਰੱਖਣੇ ਆ। ਚਲੋ ਇਹ ਪੱਗ ਦੇ ਲਈ ਇੱਕ ਵੱਡੀ ਜਿਹੜੀ ਉਪਲਬਧੀ ਆ ਵੀ ਸੈਨੇਟ ਹੀਅਰਿੰਗ ਦੇ ਵਿੱਚ ਗਰੋਵਰਸ ਦਾ ਪੱਖ ਰੱਖਣ ਦੇ ਲਈ ਉਹਨਾਂ ਨੂੰ ਉੱਥੇ ਸੱਦਿਆ ਗਿਆ ਹੈਗਾ। ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਸਾਡੇ ਸਾਰੇ ਸਰੋਤੇ ਆ ਧਿਆਨ ਰੱਖਣ, ਜ਼ਰੂਰ ਆਪਾਂ ਕੋਸ਼ਿਸ਼ ਕਰਾਂਗੇ ਬਾਅਦ ਦੇ ਵਿੱਚ ਜੋ ਉਹਨਾਂ ਦੀ ਹੀਅਰਿੰਗ ਹੋਈ ਉਹ ਤੁਹਾਡੇ ਨਾਲ ਸਾਂਝੀ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ। ਅੱਜ ਦੇ ਵਿੱਚ ਜਿਹੜਾ ਉਹ ਆਪਾਂ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਾਂਗੇ। ਅਗਲੀ ਖਬਰ ਰਸ਼ੀਆ ਵਾਲਿਆਂ ਨੇ ਇਹ ਕਿਹਾ ਆ ਵੀ ਉਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਡਰੋਨਸ ਦੇ ਨਾਲ ਅਟੈਕ ਹੋਇਆ ਆ, ਜਿਸ ਟਾਈਮ ਦੇ ਉੱਤੇ ਰਸ਼ੀਆ ਤੇ ਯੂਕਰੇਨ ਵਾਲੇ ਸਾਊਦੀ ਅਰੇਬੀਆ ਦੇ ਵਿੱਚ ਪੀਸ ਦੇ ਬਾਰੇ ਗੱਲਬਾਤ ਕਰਨ ਜਾ ਰਹੇ ਆ। ਰਸ਼ੀਆ ਵਾਲਿਆਂ ਨੇ ਇਹ ਕਿਹਾ ਵੀ 343 ਦੇ ਕਰੀਬ ਡਰੋਨਸ ਜੋ ਯੂਕਰੇਨ ਵੱਲੋਂ ਛੱਡੇ ਗਏ ਸੀ, ਉਹਨਾਂ ਦੇ ਵਿੱਚੋਂ 91 ਨੇ ਟਾਰਗੇਟ ਕੀਤਾ ਵੱਖ-ਵੱਖ ਬਿਲਡਿੰਗਸ ਨੂੰ, ਪਰ ਬਾਕੀ ਦੇ ਜਿਹੜੇ ਆ ਰਸ਼ੀਆ ਵਾਲਿਆਂ ਨੇ ਸਿੱਟ ਲਏ ਹੈਗੇ ਆ। ਸੋ ਮੇਅਰ ਸਰਜੀ ਸੋਵਨਿਨ, ਇਹ ਮਾਸਕੋ ਦੇ ਮੇਅਰ ਹੈਗੇ ਆ, ਉਹਨਾਂ ਨੇ ਕਿਹਾ ਵੀ ਕਾਫੀ ਜ਼ਿਆਦਾ ਬਿਲਡਿੰਗਸ ਉੱਥੇ ਡੈਮੇਜ ਹੋਈਆਂ, 3 ਜਾਣਿਆਂ ਦੀ ਮੌਤ ਵੀ ਹੋਈ ਆ, 6 ਜਾਣੇ ਬੁਰੀ ਤਰ੍ਹਾਂ ਫੱਟੜ ਹੋਏ ਆ, 20 ਦੇ ਕਰੀਬ ਜਿਹੜੀਆਂ ਕਾਰਾਂ ਆ ਉਹ ਸੜ ਕੇ ਸਵਾਹ ਵੀ ਹੋ ਗਈਆਂ ਹੈਗੀਆਂ। ਯੂਕਰੇਨ ਦੇ ਆਰਮ ਫੋਰਸਸ ਨੇ ਇਹ ਕਿਹਾ ਵੀ ਪ੍ਰੋਡਕਸ਼ਨ ਫੈਸਿਲਿਟੀਜ਼ ਜਿਹੜੀਆਂ ਮਾਸਕੋ ਦੀ ਆਇਲ ਰਿਫਾਈਨਰੀ ਦੀਆਂ ਆ ਉਸ ਨੂੰ ਵੀ ਹਿੱਟ ਕੀਤਾ ਗਿਆ ਹੈਗਾ ਆ। ਸੋ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਨੇ ਇੰਟੈਲੀਜੈਂਸ ਸ਼ੇਅਰ ਕਰਨੀ ਯੂਕਰੇਨ ਨਾਲ ਬੰਦ ਕੀਤੀ ਹੋਈ ਆ, ਪਰ ਯੂਕਰੇਨ ਨੇ ਬਹੁਤ ਜ਼ੋਰ ਦੇ ਨਾਲ ਰਸ਼ੀਆ ਦੇ ਉੱਤੇ ਹਮਲਾ ਕੀਤਾ ਡਰੋਨਸ ਦੇ ਨਾਲ, ਤੇ ਰਸ਼ੀਆ ਵਾਲਿਆਂ ਨੇ ਕਈ ਡਰੋਨ ਜਿਹੜੇ ਸਿੱਟ ਲਏ ਆ ਤੇ ਉਹਨਾਂ ਦੇ ਬੰਦੇ ਵੀ ਜਿਹੜੇ ਮਾਰੇ ਗਏ ਆ। ਤੇ ਇਸੇ ਤਰ੍ਹਾਂ ਯੂਐਸ ਤੇ ਯੂਕਰੇਨੀਅਨ ਡੈਲੀਗੇਸ਼ਨ ਆਲਰੇਡੀ ਸਾਊਦੀ ਅਰੇਬੀਆ ਦੇ ਵਿੱਚ ਪਹੁੰਚਿਆ ਹੋਇਆ ਆ। ਯੂਐਸ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕ ਵਾਲਜ਼, ਇਹ ਇਸ ਟਾਈਮ ਯੂਕਰੇਨ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਫੋਰਨ ਮਿਨਿਸਟਰ ਤੇ ਡਿਫੈਂਸ ਮਿਨਿਸਟਰ ਆ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਆਪਾਂ ਜਿਹੜੀ ਆ ਜੰਗ ਆ ਦੋਨਾਂ ਮੁਲਕਾਂ ਦੇ ਵਿੱਚ ਚੱਲ ਰਹੀ ਆ ਉਸ ਨੂੰ ਜਲਦੀ ਤੋਂ ਜਲਦੀ ਬੰਦ ਕਰਵਾ ਸਕੀਏ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀਆਂ ਇਹ ਅਗਲੀਆਂ ਕੁਛ ਨਿਊਜ਼ ਆ ਉਹ ਇਹ ਦਰਸਾਉਣਗੀਆਂ ਵੀ ਇਹ ਜਿਹੜਾ ਪ੍ਰਸ਼ਾਸਨ ਆ ਉਹ ਕਿਸ ਪਾਸੇ ਵੱਲ ਨੂੰ ਆਪਣੇ ਕਦਮ ਆ ਉਹ ਵਧਾ ਰਿਹਾ। ਉਹਦੇ ਵਿੱਚ ਤਾਂ ਹੁਣ ਕੋਈ ਲੁਕੀ ਛਿਪੀ ਗੱਲ ਇਸ ਦੇ ਵਿੱਚ ਰਹਿ ਨਹੀਂ ਗਈ ਵੀ ਉਹਨਾਂ ਦਾ ਕਿੱਦਾਂ ਦਾ ਇਸ ਦੇ ਪ੍ਰਤੀ ਰੁਖ ਰਹਿਣਾ ਆ। ਜਿੱਥੇ ਪਹਿਲਾਂ ਕੈਂਪੇਨ ਦੇ ਦੌਰਾਨ ਤੇ ਸ਼ੁਰੂਆਤ ਦੇ ਵਿੱਚ ਟਰੰਪ ਪ੍ਰਸ਼ਾਸਨ ਦੇ ਦੁਆਰਾ, ਟਰੰਪ ਹੋਣਾ ਦੇ ਦੁਆਰਾ ਇਹ ਕਿਹਾ ਜਾਇਆ ਗਿਆ ਵੀ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਦੇ ਵਿੱਚ ਪਹਿਲਾਂ ਕ੍ਰਿਮੀਨਲਸ ਦਾ ਗੱਲ ਸੀ, ਫਿਰ ਸਾਰੇ ਜਿਹੜੇ ਉਹਨਾਂ ਨੇ ਉਸ ਦੇ ਵਿੱਚ ਦਵਲ ਲਏ ਵੀ ਅਸੀਂ ਉਹਨਾਂ ਦੇ ਵੱਲ ਨੂੰ ਜਿਹੜਾ ਉਹ ਜਾ ਰਹੇ ਹਾਂ। ਪਰ ਕੱਲ ਤੋਂ ਜਦੋਂ ਖਲੀਲ ਦਾ ਜਿਹੜਾ ਹਰਜੋਤ ਸਿੰਘ ਜੀ ਰੌਲਾ ਖਾਸ ਕਰਕੇ ਪਿਆ, ਕੋਲੰਬੀਅਨ ਯੂਨੀਵਰਸਿਟੀ ਦਾ ਉਹ ਵਿਦਿਆਰਥੀ ਜਿਹੜਾ ਗ੍ਰੀਨ ਕਾਰਡ ਹੋਲਡਰ ਆ, ਪਰਮਾਨੈਂਟ ਜਿਹੜਾ ਲਾਫੁਲ ਪਰਮਾਨੈਂਟ ਸਿਟੀਜ਼ਨ ਰੈਜ਼ੀਡੈਂਟ ਆ, ਵੀ ਉਸ ਨੂੰ ਜਿਹੜਾ ਉਹ ਚੱਕ ਲਿਆ ਗਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਡਾਇਲੋਗ ਜਾਂ ਇਹ ਜਿਹੜੇ ਬਿਆਨ ਆਏ ਵੀ ਭਾਈ ਚਾਹੇ ਉਹ ਸਟੂਡੈਂਟ ਵੀਜ਼ੇ ਤੇ ਸੀ, ਚਾਹੇ ਉਹ ਗ੍ਰੀਨ ਕਾਰਡ ਸੀ, ਅਸੀਂ ਉਸ ਨੂੰ ਰਿਵੋਕ ਕਰ ਦੇਣਾ। ਉਸ ਤੋਂ ਬਾਅਦ ਦੇ ਵਿੱਚ ਮਾਰਕੋ ਰੂਬੀਓ ਤੇ ਟੌਮ ਹੋਮਨ ਜਿਹੜੇ ਕਿ ਬਾਰਡਰ ਜ਼ਾਰ ਨੇ, ਅਨਇਲੈਕਟਿਡ ਅਫੀਸ਼ੀਅਲ ਜੋ ਕਿ ਇਸ ਟਾਈਮ ਬਾਰਡਰ ਪਾਲਿਸੀ ਨੂੰ ਮੁੱਖ ਤੌਰ ਦੇ ਉੱਤੇ ਦੇਖ ਰਹੇ ਆ, ਉਹਨਾਂ ਨੇ ਜਿਹੜਾ ਕਿਹਾ ਵੀ ਚਾਹੇ ਤੁਸੀਂ ਲੀਗਲ ਇਮੀਗ੍ਰੈਂਟ ਵੀ ਹੋ, ICE will absolutely deport legal immigrants। ਸੋ ਉਹਨਾਂ ਨੇ ਹੁਣ ਕੋਈ ਇਹ ਚੀਜ਼ ਨਹੀਂ ਰੱਖੀ ਵੀ ਅਸੀਂ ਜਿਹੜੇ ਇਕੱਲੇ ਕ੍ਰਿਮੀਨਲ ਇਲੀਗਲ ਇਮੀਗ੍ਰੈਂਟਸ ਦੇ ਦੁਆਲੇ ਨਹੀਂ ਜਾਣਾ। ਪਹਿਲਾਂ ਤਾਂ ਸਾਰੇ ਹਰ ਤਰ੍ਹਾਂ ਦੇ ਇਲੀਗਲ ਇਮੀਗ੍ਰੈਂਟ ਦੇ ਦੁਆਲੇ ਜਿਹੜਾ ਉਹਨਾਂ ਨੇ ਜਾਣਾ, ਤੇ ਹੁਣ ਕਹਿੰਦੇ ਵੀ ਜੇ ਤੁਸੀਂ ਇੱਥੇ ਲੀਗਲ ਵੀ ਹੈਗੇ ਆ, ਲੀਗਲ ਇਮੀਗ੍ਰੈਂਟ ਵੀ ਆ, ਬੇਸਿਕਲੀ ਜੇ ਤੁਸੀਂ ਨਾਨ ਸਿਟੀਜ਼ਨ ਅਜੇ ਤੱਕ ਸਿਟੀਜ਼ਨ ਨਹੀਂ ਬਣੇ ਤਾਂ ਤੁਹਾਨੂੰ ਵੀ ਜਿਹੜਾ ਉਹ ਡਿਪੋਰਟ ਕੀਤਾ ਜਾ ਸਕਦਾ। ਇਹ ਮੇਰਾ ਬਿਆਨ ਨਹੀਂ, ਇਹ ਹਰਜੋਤ ਸਿੰਘ ਜੀ ਦਾ ਬਿਆਨ ਨਹੀਂ, ਇਹ ਟੌਮ ਹੋਮਨ ਤੇ ਮਾਰਕੋ ਰੂਬੀਓ, ਟੌਮ ਹੋਮਨ ਜਿਹੜੇ ਬਾਰਡਰ ਜ਼ਾਰ ਨੇ, ਮਾਰਕੋ ਰੂਬੀਓ ਜਿਹੜੇ ਸੈਕਟਰੀ ਆਫ ਸਟੇਟ ਨੇ, ਉਹਨਾਂ ਨੇ ਇਹ ਬਿਆਨ ਦਿੱਤਾ। ਉਹਨਾਂ ਨੇ ਕਿਹਾ ਵੀ ਹਾਂ ਜੇ ਇਹ ਕਰਾਂਗੇ ਤਾਂ ਤੁਹਾਡੇ ਨਾਲ, ਜੇ ਤੁਸੀਂ ਕੋਈ ਪੁੱਠਾ ਸਿੱਧਾ ਜਿਹੜਾ ਉਹ ਕੰਮ ਕਰਦੇ ਆ, ਜੇ ਤੁਸੀਂ ਕੋਈ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਜਿਹੜਾ ਉਹ ਜਾਂਦੇ ਆ, ਜੇ ਤੁਸੀਂ ਵਾਇਲੈਂਸ ਦੀ ਜਿਹੜੀ ਇਸ ਦੇ ਵਿੱਚ ਗੱਲ ਕਰਦੇ ਆ। ਟਰੰਪ ਪ੍ਰਸ਼ਾਸਨ ਨੇ ਕਾਲਜਸ ਦੇ ਵਿੱਚ ਜਿੰਨੇ ਵੀ ਪ੍ਰੋਟੈਸਟ ਹੋਏ ਉਹਨਾਂ ਸਾਰਿਆਂ ਨੂੰ ਇਲੀਗਲ ਪ੍ਰੋਟੈਸਟ ਜਿਹੜਾ ਉਹ ਗਰਦਾਨ ਦਿੱਤਾ।
ਐਂਟੀ ਸਮੈਂਟਿਕ ਜਿਹੜੇ ਆ ਉਹ ਆਖਦੇ ਤੇ ਵੀ ਜਿਊਜ਼ ਦੇ ਉਲਟ ਜਿਹੜਾ ਉਹ ਉਹਨਾਂ ਨੇ ਕੀਤਾ, ਉਹਨਾਂ ਨੇ ਵਾਇਲੈਂਟ ਜਿਹੜੇ ਉਹ ਹੋਏ ਆ ਐਨਕੈਂਪਮੈਂਟਸ ਜਿਹੜੀਆਂ ਹੋਈਆਂ ਸੀ, ਉਹ ਸਾਰੀਆਂ ਚੀਜ਼ਾਂ ਦੇ ਦੁਆਲੇ ਕਹਿੰਦੇ ਉਹ ਜਾ ਰਹੇ। ਕੱਲ ਟਰੰਪ ਹੁਣਾਂ ਨੇ ਬਿਆਨ ਦਿੱਤਾ ਸੀ ਵੀ ਇਹ ਹਾਲੇ ਸ਼ੁਰੂਆਤ ਆ, ਇਹ ਫਸਟ ਆਫ ਮੈਨੀ ਜਿਹੜੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ। ਰੌਲਾ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਬਾਬਤ ਇਸ ਗੱਲੋਂ ਜ਼ਿਆਦਾ ਪੈ ਗਿਆ ਵੀ ਤੁਸੀਂ ਬੰਦੇ ਨੂੰ ਕਿੱਦਾਂ ਉਹਦੇ ਰਾਈਟਸ ਤੋਂ ਬਗੈਰ ਧੱਕਾ ਜਿਹੜਾ ਉਹ ਕਰਕੇ ਚੱਕ ਰਹੇ ਹੈਗੇ ਆ। ਉਹਦੇ ਨਾ ਪੇਰੈਂਟਸ ਨੂੰ ਪਤਾ, ਨਾ ਉਹਦੇ ਘਰਦਿਆਂ ਨੂੰ ਜਿਹੜਾ ਪਤਾ, ਨਾ ਉਹਦੀ ਫੈਮਿਲੀ ਨੂੰ ਪਤਾ, ਤੇ ਨਾ ਹੀ ਉਹਦੇ ਕਹਿੰਦੇ ਲਾਇਰਸ ਨੂੰ ਪਤਾ ਸੀ ਵੀ ਉਸ ਨੂੰ ਲੈ ਕਿੱਥੇ ਗਏ। ਇਵੈਂਚੁਅਲੀ ਬਾਅਦ ਦੇ ਵਿੱਚ ਜਿਹੜਾ ਉਹ ਪਤਾ ਲੱਗਾ ਵੀ ਉਹਨੂੰ ਕੋਲੰਬੀਆ ਯੂਨੀਵਰਸਿਟੀ ਦੇ ਜਿਹੜੇ ਹੋਸਟਲ ਤੋਂ ਚੱਕ ਕੇ ਲੂਜ਼ੀਆਨਾ ਦੀ ਇੱਕ ਜਿਹੜੀ ਆਈਸ ਦੀ ਡਿਟੈਂਸ਼ਨ ਫੈਸਿਲਿਟੀ ਆ ਉੱਥੇ ਚੱਕ ਕੇ ਜਿਹੜਾ ਉਹ ਲੈ ਗਏ ਸੀਗੇ। ਸੋ ਇੱਥੇ ਜਿਹੜੇ ਇਮੀਗ੍ਰੇਸ਼ਨ ਨੂੰ ਲੈ ਕੇ ਜਾਂ ਸਿਵਲ ਰਾਈਟਸ ਨੂੰ ਲੈ ਕੇ ਲੋਕਾਂ ਨੇ ਇਹ ਰੌਲਾ ਜਿਹੜਾ ਉਹ ਪਾ ਦਿੱਤਾ ਵੀ ਭਾਈ ਇਹ ਤਾਂ ਫਿਰ ਹੁਣ ਟੋਟਲੀ ਤੁਹਾਡੇ ਸਿਵਲ ਰਾਈਟਸ ਦੀ ਇਸ ਦੇ ਵਿੱਚ ਉਲੰਘਣਾ ਜਿਹੜੀ ਉਹ ਕੀਤੀ ਜਾ ਰਹੀ ਆ ਵੀ ਇੱਕ ਗ੍ਰੀਨ ਕਾਰਡ ਹੋਲਡਰ ਦੇ ਨਾਲ ਇਹ ਕੁਛ ਵੀ ਤੁਸੀਂ ਜਿਹੜਾ ਉਹ ਕਰ ਰਹੇ ਆ। ਉਹ ਤਾਂ ਕਿਸੇ ਦੇ ਨਾਲ ਵੀ ਧੱਕੇ ਦੇ ਨਾਲ ਇਲੀਗਲ ਸੀਜ਼ਰਸ ਐਂਡ ਉਸ ਚੀਜ਼ ਦੇ ਉਲਟ 4th ਅਮੈਂਡਮੈਂਟ ਅਮਰੀਕਾ ਦੇ ਵਿੱਚ ਹੈਗੀ ਆ, ਪਰ ਇਸ ਟਾਈਮ ਕੁਛ ਜਿਹੜੇ ਕਹਿ ਸਕਦੇ ਹਾਂ ਵੀ ਲੋਕ ਜਿਹੜੇ ਇਸ ਟਾਈਮ ਸੱਤਾ ਦੇ ਨਸ਼ੇ ਦੇ ਫਤੂਰ ਦੇ ਵਿੱਚ ਨੇ, ਉਹ ਕਹਿੰਦੇ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਸਾਈਡ ਤੇ ਖੂੰਜੇ ਲਾ ਕੇ ਜਿਹੜਾ ਉਹ ਰੱਖ ਰਹੇ ਹਾਂ। ਸੋ ਫੌਕਸ ਬਿਜ਼ਨਸ ਦੇ ਨਾਲ ਕੱਲ ਗੱਲਬਾਤ ਕਰਦੇ ਹੋਏ ਟੌਮ ਹੋਮਨ ਨੇ ਕਲੀਅਰਲੀ ਜਿਹੜਾ ਉਹ ਕਿਹਾ ਵੀ ਐਬਸੋਲਿਊਟਲੀ ਵੀ ਕੈਨ ਡਿਪੋਰਟ ਲੀਗਲ ਇਮੀਗ੍ਰੈਂਟਸ, ਵੀ ਵਿਲ, ਕਹਿੰਦੇ ਵੀ ਆਈਸ ਵਿਲ ਡਿਪੋਰਟ ਜਿਹੜੇ ਇਲੀਗਲ ਇਮੀਗ੍ਰੈਂਟਸ, ਤੇ ਇਹੀ ਚੀਜ਼ ਨੂੰ ਜਿਹੜਾ ਮਾਰਕੋ ਰੂਬੀਓ ਨੇ ਵੀ ਬਾਅਦ ਚ ਦੁਹਰਾਇਆ ਹੈਗਾ ਆ। ਜੀ ਬਿਲਕੁਲ, ਖਲੀਲ ਦੇ ਹੱਕ ਦੇ ਵਿੱਚ 2 ਮਿਲੀਅਨ ਤੋਂ ਵੱਧ ਜਿਹੜੇ ਸਿਗਨੇਚਰਸ ਆ ਉਹ ਹੋ ਚੁੱਕੇ ਹੈਗੇ ਆ। ਹੁਣ ਬਹੁਤ ਪਰ ਰਾਜਕਨਵੀਰ ਸਿੰਘ ਜੀ ਸਾਡੇ ਸਰੋਤੇ ਵੀ ਕਹਿੰਦੇ ਰਹਿੰਦੇ ਵੀ ਤੁਸੀਂ ਜੀ ਡਰਾਨੇ ਰਹਿੰਦੇ ਆ, ਇਦਾਂ ਕਿੱਦਾਂ ਡਿਪੋਰਟ ਹੋ ਜੂਗੇ, ਖਬਰਾਂ ਗ੍ਰੀਨ ਕਾਰਡ ਵਾਲਿਆਂ ਨੂੰ ਕੀ ਹੋਊਗਾ। ਗੱਲ ਇਹ ਆ ਵੀ ਉਹ ਕਹਿੰਦੇ ਵੀ ਜਿਹੜਾ ਵੀ ਕੋਈ ਕ੍ਰਾਈਮ ਕਰੂਗਾ ਤੇ ਅਸੀਂ ਉਸ ਨੂੰ ਡਿਪੋਰਟ ਕਰ ਦਾਂਗੇ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੁਣੀ ਕਿਹਾ, ਕਿਹੜਾ ਲਾ ਆ ਉਹ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਆ। ਪਰ ਡਿਸਾਈਡ ਕੌਣ ਕਰੂਗਾ ਕਿਹੜਾ ਕ੍ਰਾਈਮ ਆ? ਜੇ ਇੱਕ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਖੜ ਕੇ ਪ੍ਰੋਟੈਸਟ ਕਰ ਰਹੇ ਆ ਤੇ ਉਹਨਾਂ ਨੂੰ ਤੁਸੀਂ ਕਹਿੰਦੇ ਆ ਵੀ ਨਹੀਂ ਜੀ ਇਹ ਤਾਂ ਐਂਟੀਸੈਮਿਟਿਜ਼ਮ ਆ, ਇਹ ਕ੍ਰਾਈਮ ਆ, ਉਹਨਾਂ ਨੂੰ ਅਸੀਂ ਡਿਪੋਰਟ ਕਰਾਂਗੇ। ਦੂਸਰੇ ਪਾਸੇ ਉਹ ਪ੍ਰੋਟੈਸਟਰਸ ਆ ਜਿਨ੍ਹਾਂ ਨੇ ਪੁਲਿਸ ਵਾਲੇ ਵੀ ਮਾਰ ਦਿੱਤੇ, ਵਾਈਟ ਹਾਊਸ ਤੇ ਵੀ ਹਮਲਾ ਕੀਤਾ, ਉਹਨਾਂ ਨੂੰ ਤੁਸੀਂ ਛੱਡ ਦਿੰਦੇ ਆ। ਸੋ ਡਿਸਾਈਡ ਕਰਨ ਵਾਲਾ ਕੌਣ ਆ? ਡਿਸਾਈਡ ਕਰਨ ਵਾਲੀ ਕਿਹੜੀ ਪਾਵਰ ਆ? ਸੋ ਇਸ ਕਰਕੇ ਖਤਰੇ ਵਾਲਾ ਮਾਹੌਲ ਬਹੁਤ ਆ, ਲੋਕਾਂ ਦੇ ਵਿੱਚ ਡਰ ਵਾਲਾ ਬਹੁਤ ਮਾਹੌਲ ਆ। ਅਸੀਂ ਆਪਣੇ ਕੋਲੋਂ ਨਹੀਂ ਦੱਸਦੇ, ਜੋ ਖਬਰਾਂ ਆ ਰਹੀਆਂ ਇਹ ਨਿਊਯਾਰਕ ਟਾਈਮ ਨੇ ਅੱਜ ਕਾਫੀ ਡਿਟੇਲ ਦੇ ਵਿੱਚ ਛਾਪੀ ਹੈਗੀ ਆ ਵੀ ਕਿਹੜੇ ਲੋਕਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਆ। ਵੀ ਜੇ ਖਲੀਲ ਵਰਗੇ ਜਿਹੜੇ ਕੋਲੰਬੀਆ ਯੂਨੀਵਰਸਿਟੀ ਚ ਐਡਮਿਸ਼ਨ ਲੈਣਾ ਕੋਈ ਕਾਲਾ ਜੀ ਦਾ ਬਾੜਾ ਨਹੀਂ ਹੈ। ਦੁਨੀਆ ਦੀਆਂ ਟੌਪ ਦੀ 2 ਜਾਂ 3 ਯੂਨੀਵਰਸਿਟੀ ਚੋਂ ਕੋਲੰਬੀਆ ਯੂਨੀਵਰਸਿਟੀ। ਸੋ ਉਦਾਂ ਦੇ ਬੰਦੇ ਨੂੰ ਜਿਹੜਾ ਕਿ ਗ੍ਰੀਨ ਕਾਰਡ ਹੋਲਡਰ ਆ, ਵਾਈਫ ਉਹਦੀ ਸਿਟੀਜ਼ਨ ਆ US ਦੀ, ਵਾਈਫ ਉਹਦੀ ਪ੍ਰੈਗਨੈਂਟ ਆ, ਬੱਚਾ ਹੋਣ ਵਾਲਾ, ਉਸ ਨੂੰ ਜਿਹੜਾ ਡਿਪੋਰਟ ਕੀਤਾ ਜਾ ਸਕਦਾ, ਫਿਰ ਆਮ ਲੋਕਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਕੀ ਹੋਊਗੀ? ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੁਣੀ ਇੱਕ ਇਮੀਗ੍ਰੇਸ਼ਨ ਤੇ ਨੈਸ਼ਨਲ ਐਕਟ ਆਫ 1952 ਉਸ ਨੂੰ ਯੂਜ਼ ਕਰ ਰਹੇ ਆ, ਜਿਹਦੇ ਵਿੱਚ ਉਹਨਾਂ ਦੇ ਕੋਲ ਸਵੀਪਿੰਗ ਪਾਵਰਸ ਆ ਟੂ ਐਕਸਪੈਲ ਫੋਰਨਰਸ। ਤੁਸੀਂ ਫੋਰਨਰ ਹੀ ਆ ਜਦ ਤੱਕ ਤੁਸੀਂ ਸਿਟੀਜ਼ਨ ਨਹੀਂ ਬਣੇ ਹੈਗੇ ਅਮਰੀਕਾ ਦੇ ਵਿੱਚ। ਅਜੋ ਜੀ ਉਹ ਵੀ ਕੋਈ ਪੱਕਾ ਨਹੀਂ, ਡੀਨੈਚੁਰਲਾਈਜ਼ ਵੀ ਕਰ ਸਕਦੇ ਆ ਜੀ ਬਿਲਕੁਲ। ਸੋ ਕਹਿੰਦੇ ਭਈ ਇਹ ਹੋਰ ਵੀ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਵੀਜ਼ਾ ਆ ਜਾਂ ਗ੍ਰੀਨ ਕਾਰਡ ਹੋਲਡਰਸ ਆ ਉਹਨਾਂ ਨੂੰ ਵੀ ਕੁਝ ਇਦਾਂ ਦੀ ਚੀਜ਼ ਵਾਪਰ ਸਕਦੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਲੀਅਰਲੀ ਕਿਹਾ, ਕਹਿੰਦੇ ਵੀ ਦਿਸ ਫਸਟ ਅਰੈਸਟ ਆਫ ਮੈਨੀ ਟੂ ਕਮ, ਇਹ ਪਹਿਲਾਂ ਹੀ ਹੋਇਆ ਆ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਜਿਹੜੇ ਲੋਕ ਆ ਉਹ ਅਰੈਸਟ ਹੋਣਗੇ। ਸੋ ਸੇਮ ਫਾਰਮੂਲੇ ਨੂੰ ਯੂਜ਼ ਕੀਤਾ ਜਾਊਗਾ 1952 ਵਾਲਾ ਜਿਹੜਾ ਲਾ ਹੈਗਾ ਆ। ਦੇਖੋ ਸੌਰੀ ਮੈਂ ਇੱਥੇ ਤੁਹਾਡੀ ਗੱਲ ਕਰ ਰਿਹਾ, ਹੁਣ ਤੁਸੀਂ ਦੇਖੋ ਵੀ ਇਹ ਪ੍ਰੋ ਪੈਲਸਟੀਨ ਪ੍ਰੋਟੈਸਟ ਸੀਗੇ ਵੀ ਕਹਿੰਦੇ ਇਹ ਕਹਿੰਦੇ ਵੀ ਇਹ ਹਮਾਸ ਦੀ ਸਪੋਰਟ ਕਰਦੇ ਆ, ਉਹ ਹਮਾਸ ਵਾਲੇ ਬਹੁਤ ਅਤਿਆਚਾਰ ਕਰਦੇ ਆ, ਤੇ ਹੁਣ ਜਿਹੜਾ ਉਹਨਾਂ ਦੇ ਉਲਟ ਜਿਹੜੇ ਆਮ ਲੋਕਾਂ ਦੇ ਪੈਲਸਤੀਨੀ ਲੋਕਾਂ ਦੇ ਨਾਲ ਜਿਹੜਾ ਹੋ ਰਿਹਾ, ਜਿਹੜੇ ਇਜ਼ਰਾਈਲ ਵਾਲੇ ਵੀ ਕਰ ਰਹੇ ਆ, ਹੋਰ ਮੁਲਕਾਂ ਵਾਲੇ ਵੀ ਜਿਹੜੇ ਆ ਉਹਨਾਂ ਦੇ ਨਾਲ ਜਿਹੜਾ ਉਹ ਕਰ ਰਹੇ ਆ, ਤੇ ਉਹਨਾਂ ਨੂੰ ਕਦੋਂ ਤੁਸੀਂ ਕਹਿਣਾ ਆ ਵੀ ਭਾਈ ਇਹ ਵੀ ਚੀਜ਼ ਜਿਹੜੀ ਉਹ ਤੁਸੀਂ ਬੰਦ ਜਿਹੜੀ ਉਹ ਕਰੋ। ਨਾਲੇ ਤੁਸੀਂ ਦੇਖੋ ਵੀ ਇਸ ਟਾਈਮ ਇਮੀਗ੍ਰੇਸ਼ਨ ਦੀ ਸੂਈ ਭੂਰੇ ਕਾਲੇ ਰੰਗ ਦੇ ਲੋਕਾਂ ਦੇ, ਡਾਰਕ ਸਕਿਨ ਲੋਕਾਂ ਦੇ ਉੱਤੇ ਜਿਹੜੀ ਇਸ ਟਾਈਮ ਬੜੀ ਘੁੰਮ ਰਹੀ ਆ। ਕੋਈ ਜਿਹੜਾ ਯੂਰਪ ਤੋਂ ਬੰਦਾ ਨਹੀਂ ਇਹਨਾਂ ਨੇ ਅਜੇ ਤੱਕ ਮੋੜਿਆ ਹੈਗਾ। ਬਹੁਤੇ ਜਿਹੜੇ ਆ ਇਹ ਕੋਈ ਘੱਲ ਰਹੇ ਕੋਲੰਬੀਆ ਨੂੰ, ਜਿਹੜਾ ਉਹ ਕੋਈ ਘੱਲ ਰਹੇ ਆ, ਕਿਤੇ ਪੈਨਮਾ ਨੂੰ ਘੱਲ ਰਹੇ ਆ, ਕਿਤੇ ਇੰਡੀਆ ਨੂੰ ਘੱਲ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ
ਜਿਹੜੀਆਂ ਹੋਈਆਂ ਆ, ਉਹਨਾਂ ਨੇ ਕਿਹਾ ਯੂ ਆਰ ਨਾਟ ਵੈਲਕਮ ਹੇਅਰ। ਟਰੰਪ ਹੋਣਾ ਨੇ ਇਹ ਕਿਹਾ, ਕਹਿੰਦਾ ਮੈਂ ਪ੍ਰੋਮਿਸ ਕਰਦਾ ਆ ਵੀ ਮੈਨੀ ਮੋਰ ਅਰੈਸਟ ਜਿਹੜੇ ਪ੍ਰੋ ਪੈਲਸਟੀਨ ਪ੍ਰੋਟੈਸਟ ਦੇ ਵਿੱਚ ਜਿਹੜੇ ਹੋਏ ਸੀ ਉਹ ਜਿਹੜੇ ਉਹ ਹੋਣ ਜਾ ਰਹੇ ਆ। ਸੋ ਮੈਨਹੈਟਨ ਦੇ ਵਿੱਚ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਇਸ ਦੇ ਹੱਕ ਦੇ ਵਿੱਚ, ਖਲੀਲ ਦੇ ਹੱਕ ਦੇ ਵਿੱਚ, ਜਾਂ ਕਹਿ ਲਓ ਵੀ ਆਈਸ ਦੇ ਉਲਟ ਜਿਹੜਾ ਉੱਥੇ ਉਹ ਕੀਤਾ ਜਿਹੜਾ ਉਹ ਗਿਆ ਹੈਗਾ ਆ। ਸੋ ਇਹ ਚੀਜ਼ ਆ। ਸੋ ਮਾਰਕੋ ਰੂਬੀਓ ਹੁਣਾਂ ਨੇ ਵੀ ਇਹ ਥ੍ਰੈਟਨ ਕਰ ਦਿੱਤਾ ਆ ਵੀ ਜਿਹੜੇ ਗ੍ਰੀਨ ਕਾਰਡ ਹੋਲਡਰਸ ਆ ਉਹ ਪ੍ਰੋ ਪੈਲਸਟੀਨ ਪ੍ਰੋਟੈਸਟ ਦੇ ਆੜ ਦੇ ਵਿੱਚ ਉਹਨਾਂ ਨੂੰ ਜਿਹੜਾ ਡਿਪੋਰਟ ਕੀਤਾ ਜਾ ਸਕਦਾ। ਕੀ ਇਹ ਲਾਈਨ ਖਿੱਚਦੀ ਆ ਵੀ ਸਿਰਫ ਪ੍ਰੋ ਪੈਲਸਟੀਨ ਪ੍ਰੋਟੈਸਟ ਦੇ ਵਿੱਚ ਹੀ ਆ? ਜੇ ਕੱਲ ਨੂੰ ਹੁਣ ਤੁਲਸੀ ਗਾਬੜ ਦੇ ਨਾਲ ਕੋਈ ਸਮਝੌਤਾ ਹੋ ਜਾਂਦਾ ਉੱਥੇ ਅਜੀਤ ਡੋਵਲ ਹੋਣਾ ਦਾ, ਕੀ ਐਂਟੀ ਇੰਡੀਆ ਪ੍ਰੋਟੈਸਟ ਵਾਲਿਆਂ ਨੂੰ ਵੀ ਬਾਅਦ ਦੇ ਵਿੱਚ ਇੱਥੋਂ ਡਿਪੋਰਟ ਕੀਤਾ ਜਾਊਗਾ? ਕੀ ਇਸ ਤੋਂ ਬਾਅਦ ਦੇ ਵਿੱਚ ਜੇ ਰਸ਼ੀਆ ਦੇ ਉਲਟ ਕੋਈ ਪ੍ਰੋਟੈਸਟ ਕਰ ਰਿਹਾ ਉਹਨਾਂ ਨੂੰ ਵੀ ਉਲਟ ਜਿਹੜਾ ਕੀਤਾ ਜਾਊਗਾ? ਜਾਂ ਕੋਈ ਯੂਕਰੇਨ ਦੇ ਹੱਕ ਦੇ ਵਿੱਚ ਕਰ ਰਿਹਾ ਕੀ ਉਹਨਾਂ ਨੂੰ ਵੀ ਕੀਤਾ ਜਾਊਗਾ? ਲਾਈਨ ਕਿੱਥੇ ਖਿੱਚਣੀ ਆ? ਅਮਰੀਕਾ ਦੇ ਵਿੱਚ ਤੁਹਾਨੂੰ ਪ੍ਰੋਟੈਸਟ ਕਰਨ ਦਾ ਅਖਤਿਆਰ ਹੈਗਾ, ਹੱਕ ਹੈਗਾ ਆ। ਜੇ ਤੁਸੀਂ 에ਅਰਪੋਰਟ ਤੇ ਕਰ ਰਹੇ ਹੋ ਉਹ ਅਜੇ ਤੁਸੀਂ ਅਮਰੀਕਾ 'ਚ ਨਹੀਂ ਰੱਖ ਲਓਗੇ, ਪਰ ਜਦੋਂ ਤੁਸੀਂ ਅਮਰੀਕਾ ਦੀ ਲੈਂਡ ਦੇ ਉੱਤੇ, ਧਰਤੀ ਦੇ ਉੱਤੇ ਆ ਜਾਂਦੇ ਤਾਂ ਤੁਹਾਨੂੰ ਜਿਹੜੇ ਕੁਝ ਸੰਵਿਧਾਨਿਕ ਹੱਕ ਮਿਲਦੇ ਆ, ਜੋ ਕਿ ਇਸ ਟਾਈਮ ਕਹਿੰਦੇ ਆ ਵੀ ਛਿੱਕੇ ਜਿਹੜੇ ਉਹ ਟੰਗਣ ਦੀ ਜਿਹੜੀ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ, ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆਪਣੇ ਆ ਰਹੀਆਂ। ਸੋ ਹੁਣ ਤੁਸੀਂ ਦੇਖੋ ਵੀ ਅੱਗੇ ਕੀ ਬਣਦਾ ਆ। ਕੱਲ ਜਿਹੜੇ ਹਰਜੋਤ ਸਿੰਘ ਜੀ JD ਵੈਂਸ ਇੱਕ ਥਾਂ ਤੇ ਬੋਲ ਰਹੇ ਸੀਗੇ, ਇਮੀਗ੍ਰੇਸ਼ਨ ਨੂੰ ਲੈ ਕੇ ਉਹਨਾਂ ਨੂੰ ਹੈਕਲ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਦੇ ਭਾਸ਼ਣ ਦੇ ਵਿੱਚ। ਹੁਣ ਤੁਸੀਂ ਦੱਸੋ ਵੀ ਜੇ ਅਮਰੀਕਾ ਦਾ ਵਾਈਸ ਪ੍ਰੈਜ਼ੀਡੈਂਟ ਇਹ ਕਹਿ ਰਿਹਾ ਆ ਵੀ ਘਰਾਂ ਦੀਆਂ ਕੀਮਤਾਂ ਇਸ ਕਰਕੇ ਹਾਈ ਹੋਈਆਂ ਵੀ ਇਹ ਜਿਹੜੇ ਇਮੀਗ੍ਰੈਂਟਸ ਆਏ ਆ ਇਹਨਾਂ ਨੇ ਚੱਕੀਆਂ ਆ, ਜਦ ਕਿ ਰਿਐਲਿਟੀ ਇਹ ਆ ਵੀ ਵੱਡੀਆਂ ਵੱਡੀਆਂ ਕਾਰਪੋਰੇਸ਼ਨਸ ਬਿਗ ਚੰਕ ਜਾਨੀ ਕਿ ਕੋਈ 500 ਜਾਂ 1000 ਘਰ ਇਕੱਠੇ ਖਰੀਦ ਰਹੇ ਹੈਗੇ ਅਮਰੀਕਾ 'ਚ। ਪਿਛਲੇ ਸਮੇਂ 'ਚ ਆਪਾਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਲੋਕਾਂ ਨੂੰ ਮਿਲ ਇਨਵੈਂਟਰੀ ਨਹੀਂ ਆ ਰਹੀ ਲੋਕਾਂ ਦੇ ਲਈ, ਕਿੱਦਾਂ ਜਿਹੜੇ ਉਹ ਖਰੀਦ ਲੈਣਗੇ? ਫਿਰ ਜਿਹਦਾ ਜਿੰਨਾ ਚੱਲਦਾ ਅਗਲਾ ਖਰੀਦ ਰਿਹਾ ਫਿਰ। ਸੋ ਅੱਜ PBS ਨਿਊਜ਼ ਨੇ ਇੱਕ ਜੋ ਲਾ ਪ੍ਰੋਫੈਸਰ ਹੈਗੇ ਆ ਕਾਰਨਲ ਲਾ ਸਕੂਲ ਦੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਆ ਵੀ ਕੈਨ ਸਮਵਨ ਵਿਦ ਏ ਗ੍ਰੀਨ ਕਾਰਡ ਵੀ ਡਿਪੋਰਟਡ, ਵੀ ਕੀ ਕੋਈ ਵੀ ਬੰਦਾ ਜਿਹਦੇ ਕੋਲ ਗ੍ਰੀਨ ਕਾਰਡ ਆ ਉਹ ਡਿਪੋਰਟ ਕੀਤਾ ਜਾ ਸਕਦਾ ਹੈਗਾ। ਗ੍ਰੀਨ ਕਾਰਡ ਹੋਲਡਰ ਜਿਹੜਾ ਅਮਰੀਕਾ ਦੇ ਵਿੱਚ ਆ ਉਸ ਨੂੰ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਸਟੇਟਸ ਦਿੱਤਾ ਜਾਂਦਾ ਹੈਗਾ। ਜੈਕਲਿਨ ਕੈਲੀ ਵਿਡਮਰ ਇਹ ਲਾ ਦੇ ਪ੍ਰੋਫੈਸਰ ਆ ਕਾਰਨਲ ਲਾ ਸਕੂਲ ਦੇ ਵਿੱਚ ਤੇ ਇਮੀਗ੍ਰੇਸ਼ਨ ਲਾ ਟੀਚ ਕਰਦੇ ਆ। ਉਹਨਾਂ ਨੇ ਇਹ ਕਿਹਾ ਵੀ ਪਰਮਾਨੈਂਟ ਰੈਜ਼ੀਡੈਂਟਸ ਦੇ ਕੋਲ ਬਹੁਤ ਜ਼ਿਆਦਾ ਪ੍ਰੋਟੈਕਸ਼ਨਸ ਹੁੰਦੀਆਂ ਹੈਗੀਆਂ। ਕਹਿੰਦੇ ਭਈ ਇਹ ਮੋਸਟ ਪ੍ਰੋਟੈਕਟਡ ਆ ਸ਼ਾਰਟ ਆਫ US ਸਿਟੀਜ਼ਨ ਤੋਂ ਥੋੜਾ ਜਿਹਾ ਘੱਟ, ਪਰ ਪ੍ਰੋਟੈਕਸ਼ਨਸ ਫਿਰ ਵੀ ਬਹੁਤ ਜ਼ਿਆਦਾ ਹੈਗੀਆਂ। ਪਰ ਇਹਦਾ ਮਤਲਬ ਇਹ ਨਹੀਂ ਵੀ ਇਹ ਸਾਰਾ ਕੁਝ ਨਹੀਂ ਡਿਪੋਰਟ ਕੀਤਾ ਜਾ ਸਕਦਾ। ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ ਵੀ ਮਾਰਕੋ ਰੂਬੀਓ ਹੋਣੀ ਸੈਕਟਰੀ ਆਫ ਸਟੇਟ ਤੇ US ਦੇ ਅਟਾਰਨੀ ਜਨਰਲ ਉਹ ਡਿਪੋਰਟ ਕਰ ਸਕਦੇ ਹੈਗੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਸ ਹਿਸਾਬ ਦੇ ਨਾਲ ਕਾਰਨਲ ਯੂਨੀਵਰਸਿਟੀ ਦੇ ਖਲੀਲ ਸਟੂਡੈਂਟ ਜਿਹੜਾ ਮਾਸਟਰਸ ਡਿਗਰੀ ਕਰ ਰਿਹਾ ਸੀ ਉਸ ਨੂੰ ਅਰੈਸਟ ਕੀਤਾ ਹੈਗਾ ਆ। ਸੋ ਇਹ ਇੱਕ ਤਰ੍ਹਾਂ ਦੇ ਨਾਲ ਸ਼ੁਰੂਆਤ ਲੱਗਦੀ ਹੈਗੀ ਆ। ਸੋ ਉਹਨਾਂ ਨੇ ਕਿਹਾ ਆ ਵੀ ਗਵਰਨਮੈਂਟ under the Immigration and Nationality Act, green card holders do not need to be convicted of something to be removable. ਉਹਨਾਂ ਨੂੰ ਇਹ ਵੀ ਨਹੀਂ ਹੈਗਾ ਵੀ ਹਾਂ ਵੀ ਉਹ ਕਨਵਿਕਟ ਹੋਏ ਹੁਣ ਕਿਸੇ ਤਰ੍ਹਾਂ ਤਾਂ ਡਿਪੋਰਟ ਕਰਨਾ ਹੈ, ਬਿਨਾਂ ਕਨਵਿਕਸ਼ਨ ਤੋਂ ਵੀ ਕੀਤਾ ਜਾ ਸਕਦਾ ਆ। ਕਹਿੰਦੇ ਪਈ they could be deported if the Secretary of Homeland Security or the Attorney General have the reasonable grounds to believe they engaged in or are likely to engaged in terrorist activities. ਦੇਖ ਲਓ ਜੀ। ਸੋ ਮਤਲਬ ਆਪ ਹੀ ਜੱਜ, ਆਪ ਹੀ ਵਕੀਲ, ਆਪ ਹੀ ਗਵਾਹ, ਉਹਨਾਂ ਨੂੰ ਜੇ ਲੱਗਾ ਤੇ ਉਹ ਜਿਹੜਾ ਉਹ ਕਰ ਰਹੇ ਆ। ਰੀਸੈਂਟਲੀ ਨਾ ਜਿਹੜਾ ਆਪਾਂ ਸੈਟਰਡੇ ਨੂੰ ਜਿਹੜਾ ਪ੍ਰੋਗਰਾਮ ਕੀਤਾ ਸੀਗਾ ਵੀ ਭਾਈ ਐਡਰੈਸ ਆਪਣੇ ਅਪਡੇਟ ਜਿਹੜਾ ਉਹ ਕਰਕੇ ਰੱਖਿਓ, ਵੀ ਜਿਹੜੇ ਫਾਰਮ ਭਰਨੇ ਆ 325A ਉਹਨੂੰ ਲੈ ਕੇ ਕਹਿੰਦੇ ਵੀ ਤੁਸੀਂ ਕਿਉਂ ਜਿਹੜਾ ਇਹ ਚੀਜ਼ ਦੱਸ ਰਹੇ ਆ, ਵੀ ਕਹਿੰਦੇ ਵੀ ਅਸੀਂ ਤਾਂ ਗ੍ਰੀਨ ਕਾਰਡ ਆ, ਵੀ ਸਾਡੀ ਤੇ ਰਜਿਸਟ੍ਰੇਸ਼ਨ ਹੋਈ ਆ। ਭਾਈ ਉਹ ਤਾਂ ਮੌਕਾ ਲੱਭ ਰਹੇ ਆ। ਜੇ ਉਹ ਕਹਿੰਦੇ ਇੱਕ ਫਾਰਮ ਭਰਨਾ ਤੇ ਉਹਦੇ ਨਾਲ ਤੁਹਾਡਾ ਬਚਾਅ ਹੋ ਜਾਊਗਾ ਤੇ ਫਾਰਮ ਭਰ ਲਓ, ਉਹਦੇ ਵਿੱਚ ਕੀ ਤੁਹਾਡਾ ਹਰਜ ਹੈਗਾ ਆ? ਐਡਰੈਸ ਨੂੰ ਲੈ ਕੇ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਆ ਬਹੁਤ ਜ਼ਿਆਦਾ ਸਖਤ ਹੋਣ ਵਾਲੀ ਆ। ਫਿਰ ਨਾ ਕਿਉਂ ਵੀ ਦੱਸਿਆ ਨਹੀਂ ਵੀ ਸਾਨੂੰ ਜਿਹੜਾ ਉਹ ਚੱਕ ਲਿਓ। ਜਿਹੜੇ ਆਈਸ ਤੇ ਗਏ ਲੋਕਾਂ ਨੂੰ ਰੱਖ ਰਹੇ ਆ ਨਾ, ਉਹ ਕਿੰਨੀਆਂ ਜਿਹੜੀਆਂ ਨਿਊਜ਼ ਜਿਹੜੀਆਂ ਇਹ ਆ ਰਹੀਆਂ ਤੁਹਾਡੀ ਆਪਣੇ ਕਮਿਊਨਿਟੀ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਇਹ ਪਤਾ ਹੋਣਾ ਆ, ਮੂੰਹ ਚੱਕ ਕੇ ਇੱਥੇ ਆ ਜਾਂਦੇ ਆ ਵੀ ਇਹ ਕਹਿਣ ਦੇ ਲਈ ਵੀ ਤੁਸੀਂ ਜੀ ਆਹ ਖਬਰ ਨਾ ਜਿਹੜੀ ਉਹ ਦੱਸੋ। ਵੀ ਭਾਈ ਰਿਐਲਿਟੀ ਆ ਇਹ ਇਸ ਟਾਈਮ ਜਿਹੜੀ ਚੀਜ਼ ਆ। ਉਹਨਾਂ ਨੇ ਕਿਹਾ ਆ ਵੀ ਜਿਹੜਾ ਵੀ ਕੋਈ ਨਾਨ ਸਿਟੀਜ਼ਨ ਆ, ਜੇ ਤੁਹਾਡਾ ਐਡਰੈਸ ਚੇਂਜ ਹੁੰਦਾ, ਚਾਹੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਚਾਹੇ ਤੁਸੀਂ ਵਰਕ ਪਰਮਿਟ ਤੇ ਆ, ਚਾਹੇ ਤੁਹਾਡਾ ਜੇ ਕੇਸ ਚੱਲ ਰਿਹਾ ਆ, ਚਾਹੇ ਜਿੱਦਾਂ ਵੀ ਆ, ਉਹਨੂੰ ਤੁਸੀਂ ਅਪਡੇਟ ਕਰੋ। ਇਹਦਾ ਮੌਕਾ ਭਾਲ ਰਹੇ ਨੇ ਇਸ ਟਾਈਮ
ਵੀ ਤੁਹਾਨੂੰ ਕਿਹੜੇ ਜਿਹੜੇ ਐਂਗਲ ਤੋਂ ਤੁਹਾਨੂੰ ਜਿਹੜਾ ਉਹ ਛਿੱਕੇ ਜਿਹੜਾ ਉਹ ਟੰਗਿਆ ਜਿਹੜਾ ਉਹ ਜਾਵੇ। ਇਹ ਮੇਰੇ ਕਹਿਣ ਦੇ ਨਾਲ ਜਾਂ ਕਿਸੇ ਹੋਰ ਦੇ ਕਹਿਣ ਦੇ ਨਾਲ ਇਹ ਚੀਜ਼ ਬਦਲ ਨਹੀਂ ਜਾਣੀ। ਜਿਹਨੂੰ ਹੱਥ ਲੱਗਦੇ ਆ ਪਤਾ ਉਹਨੂੰ ਹੀ ਲੱਗਦਾ ਆ। ਉਹਨਾਂ ਪਰਿਵਾਰਾਂ ਨੂੰ ਪੁੱਛੋ ਵੀ ਜਿਹੜੇ ਰੈਗੂਲਰਲੀ ਆਈਸ ਦੀ ਤਰੀਕ ਦੇ ਉੱਤੇ ਜਾ ਕੇ ਹਾਜ਼ਰੀ ਲਵਾ ਕੇ ਆ ਜਾਂਦੇ ਸੀ, ਜਿਨ੍ਹਾਂ ਨੂੰ ਡਿਟੇਨ ਹੋਇਆਂ ਨੂੰ ਵੀਕ ਜਿਹੜਾ ਉਹ ਹੋ ਗਿਆ, ਵੀ ਉਹਨਾਂ ਦੇ ਨਾਲ ਜਿਹੜੀ ਉਹ ਕੀ ਬੀਤ ਰਹੀ ਹੈਗੀ ਆ। ਸੋ ਭਾਈ ਜੇ ਪ੍ਰਸ਼ਾਸਨ ਕਹਿ ਰਿਹਾ ਆ ਵੀ ਆਪਣੀ ਐਡਰੈਸ ਤੁਸੀਂ ਅਪਡੇਟ ਕਰਨੇ ਆ, 325A ਫਾਰਮ ਤੁਸੀਂ ਜਿਹੜਾ ਉਹ ਭਰਨਾ ਆ, ਜਿਹੜਾ ਜਿਹਦੇ ਲਈ ਭਰਨ ਵਾਲਾ ਹੈ ਉਹ ਭਰ ਕੇ ਰੱਖੋ। ਬਾਅਦ ਚ ਇਹ ਨਾ ਹੋਵੇ ਵੀ ਫਿਰ ਤੁਸੀਂ $5000 ਦਾ ਜੁਰਮਾਨਾ, 30 ਦਿਨਾਂ ਦੀ ਕੈਦ। ਤੇ ਉਹਨਾਂ ਨੇ ਕਿਹਾ ਵੀ ਜੇ ਜਾਣਬੁੱਝ ਕੇ ਕੋਈ ਨਹੀਂ ਕਰਦਾ ਤੇ ਉਹ ਡਿਪੋਰਟੇਬਲ ਅਫੈਂਸ ਆ। ਹੁਣੇ ਖਬਰ ਦੱਸ ਕੇ ਹਟਿਆ ਹਰਜੋਤ ਸਿੰਘ ਜੀ ਵੀ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਕੋਲ ਇਹ ਅਖਤਿਆਰ ਦੇ ਰਹੇ ਆ ਉਸ ਜਿਹੜੇ ਕਾਨੂੰਨ ਦੇ ਤਹਿਤ, ਵੀ ਜੇ ਉਹਨਾਂ ਨੂੰ ਲੱਗਦਾ ਵੀ ਭਾਈ ਇਹ ਕੁਝ ਕਰ ਸਕਦਾ ਤੇ ਇਹਨੂੰ ਜਿਹੜਾ ਉਹ ਚੱਕ ਕੇ ਡਿਪੋਰਟ ਜਿਹੜਾ ਕਰੋ। ਆਲਦੋ ਸਾਰਿਆਂ ਨੂੰ ਕਰਦਾ ਉਹਨਾਂ ਦੇ ਲਈ ਨਾਮੁਮਕਿਨ ਆ, ਇਹ ਇੰਪੋਸੀਬਲ ਆ, ਪਰ ਮਾਹੌਲ ਜਿਹੜਾ ਉਹਨਾਂ ਨੇ ਪੂਰਾ ਡਰ ਵਾਲਾ ਜਿਹੜਾ ਇਸ ਤਰੀਕੇ ਦਾ ਬਣਾਇਆ ਆ। ਪਰ ਜੇ ਤੁਹਾਡਾ ਫਾਰਮ ਭਰ ਕੇ ਬਚਾਅ ਹੋ ਸਕਦਾ ਤੇ ਭਾਈ ਫਾਰਮ ਜਿਹੜਾ ਉਹ ਤੁਸੀਂ ਜ਼ਰੂਰ ਭਰ ਲਿਓ। ਫਿਰ ਨਾ ਕਿਉਂ ਵੀ ਬਾਅਦ ਦੇ ਵਿੱਚ ਜਿਹੜੀ ਉਹ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਇਵੈਂਚੁਅਲੀ ਡਾਊਨ ਦਾ ਲਾਈਨ ਕੇਸ ਕੂਸ ਹੋ ਕੇ ਫਿਰ ਜਿਹੜੀ ਇਹ ਚੀਜ਼ ਪਤਾ ਲੱਗਣੀ ਆ, ਪਰ ਉਸ ਦੇ ਦਰਮਿਆਨ ਜੇ ਕੋਈ ਰਗੜ ਹੋ ਗਿਆ ਤੇ ਉਹਨਾਂ ਦੇ ਲਈ ਬੜੀ ਜਿਹੜੀ ਵਿਪਤਾ ਆ ਉਹ ਪੈ ਜਾਂਦੀ ਆ। ਇਸੇ ਤਰ੍ਹਾਂ ਜਿਹੜੇ ਆਪਣੇ ਅਸੀਂ ਇਹ ਵੀ ਕਹਿੰਦੇ ਆ ਵੀ ਅਸੀਂ ਵਕੀਲ ਨਹੀਂ ਹੈ, ਆਪਣੇ ਵਕੀਲ ਨਾਲ ਗੱਲਬਾਤ ਕਰੋ। ਆਪਾਂ ਦਾ ਜੋ ਕੁਝ ਅਮਰੀਕਾ ਦੀਆਂ ਟੌਪ ਦੇ ਅਖਬਾਰਾਂ ਦੇ ਵਿੱਚ ਜਾਂ ਟੌਪ ਦੇ ਰੇਡੀਓ ਸਟੇਸ਼ਨ ਜਾਂ ਟੀਵੀ ਚੈਨਲਾਂ ਤੇ ਜੋ ਖਬਰ ਆ ਰਹੀ ਆ ਉਹੀ ਤੁਹਾਡੇ ਨਾਲ ਸਾਂਝੀ ਕਰਦੇ ਆ। ਇਸੇ ਤਰ੍ਹਾਂ ਆਪਣੇ ਜਿਹੜੇ ਗੁਆਂਢੀ ਮੁਲਕ ਕੈਨੇਡਾ ਦੇ ਜਿਹੜੇ ਸਿਟੀਜ਼ਨ ਹੈਗੇ ਆ ਉਹ ਵੀ ਬੜੇ ਧਿਆਨ ਨਾਲ ਸੁਣਿਓ। ਜੇ ਤੁਸੀਂ ਅਮਰੀਕਾ ਦੇ ਵਿੱਚ ਖਾਸ ਕਰਕੇ ਫਲੋਰੀਡਾ ਤੇ ਐਰੀਜ਼ੋਨਾ ਸਟੇਟ ਦੇ ਵਿੱਚ ਆ ਰਹੇ ਆ, ਉਹ ਇਹ ਲਾ ਉਹਨਾਂ ਨੇ ਕੀਤਾ ਹੈਗਾ ਵੀ 30 ਦਿਨਾਂ ਤੋਂ ਵੱਧ ਜੇ ਤੁਸੀਂ ਰਹਿਣਾ ਹੈਗਾ ਆ ਤੇ ਤੁਹਾਨੂੰ ਉੱਥੇ ਰਜਿਸਟਰ ਹੋਣਾ ਪਊਗਾ ਤੇ ਪੋਟੈਂਸ਼ੀਅਲੀ ਫਿੰਗਰਪ੍ਰਿੰਟ ਵੀ ਹੋਣਾ ਪਊਗਾ। ਜੇ 14 ਸਾਲ ਤੋਂ ਤੁਸੀਂ ਉੱਪਰ ਦੇ ਹੈਗੇ ਆ, ਜੇ ਤੁਹਾਡੀ ਏਜ 14 ਸਾਲ ਤੋਂ ਉੱਪਰ ਆ, US ਦੇ ਸਿਟੀਜ਼ਨ ਆ, ਫਲੋਰੀਡਾ ਤੇ ਕੈਨੇਡਾ ਦੇ ਸਿਟੀਜ਼ਨ ਆ, ਫਲੋਰੀਡਾ ਤੇ ਐਰੀਜ਼ੋਨਾ ਦੇ ਵਿੱਚ ਤੁਸੀਂ ਆ ਰਹੇ ਆ ਤੇ ਜੇ 30 ਦਿਨ ਤੋਂ ਵੱਧ ਰਹਿਣਾ ਹੈ ਵੀ ਤੁਹਾਨੂੰ ਰਜਿਸਟਰ ਹੋਣਾ ਪਊਗਾ। ਨਹੀਂ ਤਾਂ ਤੁਹਾਨੂੰ ਜਿਹੜਾ ਫਾਈਨ ਬਹੁਤ ਜ਼ਿਆਦਾ ਲੱਗ ਸਕਦਾ ਹੈਗਾ ਤੇ ਪਰਮਾਨੈਂਟ ਬੈਨ ਵੀ ਲੱਗ ਸਕਦਾ ਹੈਗਾ। ਸੋ ਕੈਨੇਡਾ ਬਹੁਤ ਵੱਡਾ ਅਮਾਉਂਟ ਜਿਹੜਾ ਇੰਜੈਕਟ ਕਰਦਾ ਟੂਰਿਜ਼ਮ ਚ, $20 ਬਿਲੀਅਨ। ਪਰ ਜਿਸ ਹਿਸਾਬ ਦੇ ਨਾਲ ਪਿਛਲੇ ਦਿਨਾਂ ਤੋਂ ਜੋ ਕੁਝ ਚੱਲ ਰਿਹਾ ਹੈਗਾ, ਮੈਂ ਦੇਖ ਰਿਹਾ ਸੀ ਕਈ ਲੋਕਾਂ ਨੇ 에ਅਰਪੋਰਟਸ ਦੀਆਂ ਪਿਕਚਰਾਂ ਪਾਈਆਂ ਵੀ ਖਾਲੀ 에ਅਰਪੋਰਟ ਸਹੀ ਗੱਲ ਜਿਹੜੇ ਇੱਧਰ ਨੂੰ ਆਣੇ ਹੈਗੇ। ਸੋ ਇਹ ਰਜਿਸਟ੍ਰੇਸ਼ਨ ਵਾਲਾ ਇਹ ਇੱਕ ਨਵਾਂ ਰੂਲ ਆ ਰਿਹਾ ਹੈਗਾ ਜਿਨ੍ਹਾਂ ਲੋਕਾਂ ਨੇ ਇਹ 2 ਸਟੇਟਾਂ 'ਚ। ਸੋ ਐਕਚੁਅਲੀ ਕੀ ਆ ਵੀ ਜੇ 2 ਸਟੇਟਾਂ 'ਚ ਹੋਇਆ, ਅਲਟੀਮੇਟਲੀ ਹੋਰ ਸਟੇਟਾਂ 'ਚ ਵੀ ਨੈਚੁਰਲੀ ਉਹ ਲੋਕਾਂ ਦਾ ਦੇਖੋ ਹਰਜੋਤ ਸਿੰਘ ਜੀ, ਇਸ ਟਾਈਮ ਜਿਹੜਾ ਮੌਜੂਦਾ ਪ੍ਰਸ਼ਾਸਨ ਆ ਉਹ ਇਹ ਕਹਿ ਰਿਹਾ ਵੀ ਆਓ ਜਾਓ ਨਾ, ਜਿੱਥੇ ਤੁਸੀਂ ਹੈਗੇ ਆ ਉੱਥੇ ਜਿਹੜਾ ਟਿਕੇ ਰਹੋ ਤੇ ਇਹ ਅਰਦਾਸ ਕਰੋ ਵੀ ਤੁਹਾਨੂੰ ਫੜੀਏ ਨਾ। ਬਸ ਇਹੀ ਚੀਜ਼ ਜਿਹੜੀ ਉਹ ਇਸ ਟਾਈਮ ਬਣੀ ਆ। ਇਸ ਦੇ ਜਵਾਬੀ ਕਾਰਵਾਈ 'ਚ ਹਰਜੋਤ ਸਿੰਘ ਜੀ ਮੈਕਸੀਕੋ ਵਾਲਿਆਂ ਨੇ, ਚਲੋ ਉਹ ਥੋੜੀ ਆਪਾਂ ਨਿਊਜ਼ ਜਿਹੜੀ ਸ਼ੇਅਰ ਕਰ ਦਈਏ, ਉਹਨਾਂ ਨੇ ਵੀ ਕੀ ਕੀਤਾ ਸੀ, ਐਤਵਾਰ ਨੂੰ ਉਹਨਾਂ ਨੇ ਰੈਲੀ ਕਰਕੇ ਜਿਹੜੀ ਕਲੌਡੀਆ ਸ਼ੈਨਬਾਮ ਆ ਉਹਨੇ ਕਿਹਾ ਸੀਗਾ ਵੀ ਅਸੀਂ ਰੈਸੀਪ੍ਰੋਕਲ ਟੈਰਿਫ ਲਾਉਣੇ, ਪਰ ਉਸ ਤੋਂ ਪਹਿਲਾਂ ਹੀ ਅਮਰੀਕਾ ਨੇ 30 ਦਿਨ ਦੀ ਜਿਹੜੇ ਟੈਰਿਫ ਆ ਉਹ ਪੋਸਟਪੋਨ ਕਰਤੇ ਸੀ ਤੇ ਕਹਿੰਦੇ ਵੀ ਜਿਹੜੇ ਹਜ਼ਾਰਾਂ ਹੀ ਲੋਕ ਉੱਥੇ ਇਕੱਠੇ ਹੋਏ ਸੀ ਉਹਨਾਂ ਨੇ ਫਿਰ ਜਿਹੜੀ ਇਹ ਸੈਲੀਬ੍ਰੇਸ਼ਨ ਦੇ ਵਿੱਚ ਕਨਵਰਟ ਕਰ ਲਿਆ ਤੇ ਉਹਨਾਂ ਨੇ ਟੈਰਿਫ ਤਾਂ ਜਿਹੜੇ ਉਹ ਨਹੀਂ ਲਾਏ। ਪਰ ਹੁਣ ਮੈਕਸੀਕੋ ਵਾਲੇ ਕੀ ਕਰ ਰਹੇ, ਜਿਹੜੇ ਲੋਕ ਹੁਣ ਮੈਕਸੀਕੋ ਨੂੰ ਵੀ ਜਾਂਦੇ ਆ ਨਾ, ਉਹ ਮੈਕਸੀਕੋ ਵਾਲੇ ਵੀ ਆਪਣੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਉਹ ਚੇਂਜ ਕਰ ਰਹੇ, ਇਨਫੋਰਸ ਕਰ ਰਹੇ ਆ। ਉਹ ਕਹਿੰਦੇ ਵੀ ਹੁਣ ਜਿਹੜੇ ਲੋਕ ਅੱਗੇ ਪਹਿਲਾਂ ਪੈਦਲ ਵੀ ਤੁਰ ਕੇ ਚਲ ਜਾਂਦੇ ਸੀ ਨਾ, ਜਿਹੜੇ ਬਾਰਡਰ ਦੇ ਨਜ਼ਦੀਕ ਰਹਿੰਦੇ ਆ, ਵੀ ਉਹ ਫਾਰਮੇਸੀ 'ਚ ਜਾਣਾ, ਦਵਾਈਆਂ ਉੱਧਰੋਂ ਸਸਤੀਆਂ ਮਿਲਦੀਆਂ ਤੇ ਕਈ ਜਿਹੜੇ ਬਜ਼ੁਰਗ ਉੱਧਰ ਲੈਣ ਚਲੇ ਜਾਂਦੇ ਸੀ। ਉਹਨਾਂ ਦੀਆਂ ਹੁਣ ਰੀਸੈਂਟ ਇੰਟਰਵਿਊਜ਼ ਆਈਆਂ, ਕਹਿੰਦੇ ਵੀ ਹੁਣ ਮੈਕਸੀਕੋ ਵਾਲਿਆਂ ਨੇ ਲਾਈਨਾਂ ਲੰਬੀਆਂ ਕਰਾਤੀਆਂ, 3-3 ਘੰਟੇ ਦੀ ਵੇਟ ਕਰਾਤੀ ਆ ਵੀ ਉੱਥੇ ਆਓ। ਪਹਿਲਾਂ ਕਹਿੰਦੇ ਵੀ ਫਾਰਮ ਭਰੋ, $35 ਦੀ ਫੀਸ ਦਿਓ, ਫਿਰ ਤੁਸੀਂ ਜਿਹੜਾ ਹੁਣ ਇੱਥੇ ਜਿਹੜਾ ਮੈਕਸੀਕੋ ਦੇ ਵਿੱਚ ਆ ਸਕਦੇ ਆ। ਸੋ ਜੇ ਅਮਰੀਕਾ ਵਾਲੇ ਇਹ ਕਰ ਰਹੇ ਆ ਤਾਂ ਜਵਾਬੀ ਕਾਰਵਾਈ ਦੇ ਵਿੱਚ ਜਿਹੜੇ ਦੂਜੇ ਮੁਲਕ ਆ ਉਹ ਵੀ ਆਪਣੇ ਜਿਹੜੇ ਆ ਇੱਥੇ ਵਾਲੇ ਲੋਕਾਂ ਨੂੰ ਕਹਿ ਲਓ ਵੀ ਤੰਗ ਕਰਨ ਦੇ ਲਈ, ਜੇ ਇਹ ਵਾਲੇ ਲੋਕ ਦੂਜਿਆਂ ਨੂੰ ਤੰਗ ਕਰ ਰਹੇ ਆ ਤੇ ਉਹ ਵੀ ਕਹਿੰਦੇ ਵੀ ਅਸੀਂ ਵੀ ਤੁਹਾਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਤੰਗ ਕਰਾਂਗੇ। ਸੋ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਤਣਾਅ ਜਿਹੜਾ ਉਹ ਵੱਧ ਰਿਹਾ। ਹੁਣ ਜਿਹੜੇ ਲੋਕ ਅੱਗੇ ਅਮਰੀਕਨਸ ਟੂਰਿਸਟ ਬਣ ਕੇ ਵੱਖ-ਵੱਖ ਮੁਲਕਾਂ 'ਚ ਜਿਹੜੇ ਜਾਂਦੇ ਸੀ ਨਾ, ਜਿੱਦਾਂ ਦੇ ਹਾਲਾਤ ਇਸ ਟਾਈਮ ਜੀਓਪੋਲੀਟੀਕਲੀ ਬਣੇ ਆ, ਅਮਰੀਕਾ ਦੇ ਨੂੰ ਲੈ ਕੇ ਲੋਕਾਂ ਦਾ ਨਜ਼ਰੀਆ ਇਸ ਟਾਈਮ ਕੋਈ ਬੜਾ ਪੋਜ਼ਿਟਿਵ ਜਿਹੜਾ ਉਹ ਨਹੀਂ ਚੱਲ ਰਿਹਾ। ਸੋ ਬਾੜਾ ਜਿਹੜਾ ਬਾਹਰ ਜਾ ਕੇ ਰੌਲਾ ਰੱਪਾ ਨਾ ਪਾਇਆ ਵੀ ਮੈਂ ਅਮਰੀਕਾ ਤੋਂ ਆਇਆ, ਵੀ ਅਮਰੀਕਾ ਦਾ ਝੰਡਾ ਲਾ ਕੇ ਤੇ ਤੁਰੇ ਫਿਰਿਓ, ਕੋਈ ਬਾਅਦ 'ਚ ਐਵੇਂ ਬਾਅਦ ਦੇ ਵਿੱਚ ਹੱਥੋਂ ਪਾਈ ਜਿਹੜੇ ਹੋਣ ਵਾਲੇ ਲੋਕ ਆ ਉਹ ਨਾ ਹੋ ਜਾਣ। ਲੋਕ ਵੀ ਜਿਹੜੇ ਫਿਰ ਤੁਹਾਨੂੰ ਟੇਢਾ ਜਿਹੜਾ ਉਹ ਤੱਕਦੇ ਹੁੰਦੇ ਆ ਵੀ ਤੁਸੀਂ ਕਿਹੜੇ ਮੁਲਕ ਤੋਂ ਆਏ ਆ,
ਕਰਦੇ ਕੁਛ, ਲੀਡਰਾਂ ਨੇ ਕਰਨਾ ਕੁਛ ਹੁੰਦਾ ਤੇ ਖਾਮਿਆਜ਼ਾ ਅਕਸਰ ਹੀ ਆਮ ਲੋਕਾਂ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਭੁਗਤਣਾ ਪੈਂਦਾ ਹੈ। ਸੋ ਹਾਲ ਦੀ ਘੜੀ ਜਿਹੜਾ ਦੱਬੇ ਪੈਰੀ ਜਿਹੜਾ ਕੰਮ ਚੱਲੇ ਜੀ। ਬਹੁਤ ਸਾਰੇ ਆਪਣੇ ਲੋਕਾਂ ਦੇ, ਖਾਸ ਕਰਕੇ ਪੰਜਾਬੀਆਂ ਦੇ ਰਿਸ਼ਤੇਦਾਰ ਆ ਕੈਨੇਡਾ 'ਚ, ਉਹ ਬਜ਼ੁਰਗ ਹੁੰਦੇ ਆ ਕਈ, ਉੱਥੇ ਉਹ ਇੱਥੇ ਆ ਜਾਂਦੇ ਨਿਆਣੇ, ਕੁਛ ਨਿਆਣੇ ਇੱਧਰ ਆ ਉਹਨਾਂ ਦੇ, ਕੁਛ ਉੱਧਰ ਆ, ਕਈ ਵਾਰ ਇੱਧਰ 7-8 ਮਹੀਨੇ ਰਹਿ ਜਾਂਦੇ ਆ, ਫਿਰ ਉੱਧਰ ਰਹਿੰਦੇ ਆ। ਸੋ ਉਹਨਾਂ ਲਈ ਇਹ ਨਵੀਂ ਰਿਕੁਆਇਰਮੈਂਟ, ਇੱਕ ਵਾਰੀ ਫੇਰ ਮੈਂ ਕਲੀਅਰ ਕਰਦਾ, ਨਿਊਜ਼ ਵੀਕ ਨੇ ਇਹ ਜੋ ਕਲੀਅਰ ਕੀਤਾ ਆ, ਯੂਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇਹ ਕਿਹਾ ਵੀ ਨਵੀਂ ਲੀਗਲ ਗਾਈਡੈਂਸ ਆ, ਜਿਹੜਾ ਵੀ ਬੰਦਾ ਯੂਐਸਏ ਦੇ ਵਿੱਚ ਐਂਟਰ ਹੁੰਦਾ ਐਜ਼ ਆਫ ਫਰਵਰੀ 25 ਤੋਂ, ਫੋਰਨ ਨੈਸ਼ਨਲਸ ਆ ਜੋ ਯੂਐਸਏ ਦੇ ਵਿੱਚ ਲੈਂਡ ਬਾਰਡਰ ਦੇ ਨਾਲ ਆਉਂਦਾ ਆ। ਯੂਜ਼ਲੀ ਕਹੀ ਆ ਵੀ ਜਦੋਂ ਤੁਸੀਂ ਲੈਂਡ ਦੇ ਰਾਹੀਂ ਆਨੇ ਆ ਤੇ ਤੁਹਾਡੇ ਸਟੈਂਪ ਨਹੀਂ ਲੱਗਦੀ ਹੈਗੀ, ਉਹ ਖਾਸ ਕਰਕੇ ਤੁਸੀਂ ਕੈਨੇਡਾ ਵਾਲੀ ਸਾਈਡ ਤੋਂ ਆਨੇ ਆ, ਤੇ ਤੁਸੀਂ ਯੂਐਸ ਕਸਟਮ ਬਾਰਡਰ ਪ੍ਰੋਟੈਕਸ਼ਨ ਤੋਂ ਕੋਈ ਤੁਹਾਨੂੰ ਡਾਕੂਮੈਂਟ ਨਹੀਂ ਮਿਲਿਆ, ਤੇ ਜੇ ਤੁਸੀਂ 30 ਦਿਨ ਤੋਂ ਵੱਧ ਰਹਿਣਾ ਹੈਗਾ ਆ ਤੇ ਤੁਹਾਨੂੰ ਉਹ ਰਜਿਸਟਰ ਕਰਨਾ ਪਊਗਾ, ਤੇ ਤੁਹਾਡੇ ਉਹ ਫਿੰਗਰਪ੍ਰਿੰਟ ਵੀ ਹੋ ਸਕਦਾ ਉਹ ਮੰਗਣ। ਜੀ ਜੀ ਬਿਲਕੁਲ। ਸੋ ਜੇ ਤੁਹਾਡੇ ਕੋਲ ਕੋਈ ਵੀ ਉਹਨਾਂ ਨੇ ਉੱਥੇ ਜਿਹੜਾ ਪੇਪਰ ਵਰਕ ਨਹੀਂ ਦਿੱਤਾ, ਸੋ ਇਸ ਨੂੰ ਜਿਹੜਾ ਉਹ ਦੇਖਦੇ ਹੋਏ ਮੇਕ ਸ਼ੋਰ ਕਰ ਲਓ, ਕਨਫਰਮ ਜਿਹੜਾ ਉਹ ਕਰ ਲਓ, ਜਿਹੜੇ ਜਦੋਂ ਤੁਸੀਂ ਆ ਰਹੇ ਆ ਤੁਹਾਡੇ ਉੱਥੇ ਦੇ ਜਿਹੜੇ ਕੈਨੇਡੀਅਨ ਲੀਗਲ ਐਕਸਪਰਟ ਆ ਉਹਨਾਂ ਤੋਂ ਜਿਹੜਾ ਉਹ ਪਤਾ ਕਰਕੇ ਜਿਹੜਾ ਉਹ ਦੱਸ ਰਹੋ। ਇਹ ਨਿਊਜ਼ ਵੀਕ ਵਾਲੇ ਜਿਹੜੇ ਇਸ ਚੀਜ਼ ਦੇ ਵਿੱਚ ਇਸ ਤਰੀਕੇ ਦੇ ਨਾਲ ਰਿਪੋਰਟ ਕਰ ਰਹੇ ਆ। ਸੋ ਜਿਹੜੀ ਏਲੀਅਨ ਰਜਿਸਟ੍ਰੇਸ਼ਨ ਵਾਲੀ ਜਿਹੜੀ ਗੱਲ ਸੀ, ਇਹ ਉਹਦੇ ਵਿੱਚ ਬੇਸਿਕਲੀ ਐਡਰੈਸ ਨੂੰ ਲੈ ਕੇ ਬਹੁਤ ਜ਼ਿਆਦਾ ਸਖਤੀ ਜਿਹੜੀ ਉਹ ਚੀਜ਼ ਕਰ ਰਹੇ ਆ ਵੀ ਜਿਨ੍ਹਾਂ ਦੇ ਡਾਕੂਮੈਂਟ ਜਿਹੜੇ ਏਲੀਅਨ ਰਜਿਸਟ੍ਰੇਸ਼ਨ ਦੇ ਤੌਰ ਦੇ ਉੱਤੇ ਨਹੀਂ ਮੰਨੇ ਜਾਣਗੇ, ਉਹਨਾਂ ਨੂੰ ਜਿਹੜੀ ਏਲੀਅਨ ਰਜਿਸਟ੍ਰੇਸ਼ਨ ਕਰਨੀ ਪਊਗੀ। ਜਿਹੜੇ ਡਾਕੂਮੈਂਟਸ ਏਲੀਅਨ ਰਜਿਸਟ੍ਰੇਸ਼ਨ ਦੇ ਲਈ ਆਲਰੇਡੀ ਐਲੀਜੀਬਲ ਆ, ਉਹ ਮੇਕ ਸ਼ੋਰ ਕਰਨ ਵੀ ਆਪਣਾ ਜਿਹੜਾ AR11 ਫਾਰਮ ਆ ਅਪਡੇਟ ਕਰਕੇ ਰੱਖੋ। ਚਾਹੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਚਾਹੇ ਤੁਸੀਂ ਵਰਕ ਪਰਮਿਟ ਵਾਲੇ ਆ, ਜੇ ਤੁਸੀਂ ਮੂਵ ਹੁੰਦੇ ਆ ਜਾਂ ਕਿੱਦਾਂ ਵੀ ਆ, ਲੇਟੈਸਟ AR11 ਫਾਰਮ ਜਿਹੜਾ ਐਡਰੈਸ ਵਾਲਾ ਉਹ ਭਰ ਕੇ ਰੱਖੋ, ਤਾਂ ਜੋ ਉਹ ਤੁਹਾਡੇ ਚੀਜ਼ਾਂ ਦੇ ਨਾਲ ਜਿਹੜਾ ਉਹ ਮੈਚ ਕਰੇ। ਅਦਰਵਾਈਜ਼ ਉਹਨਾਂ ਨੂੰ ਇੱਕ ਬਹਾਨਾ ਮਿਲ ਜਾਣਾ ਆ ਤੁਹਾਨੂੰ ਤੰਗ ਪਰੇਸ਼ਾਨ ਕਰਨ ਦਾ। ਤੇ ਜਾਂਦੇ ਆਈਸ ਵਾਲਿਆਂ ਨੇ ਹੁਣ ਕਾਰ ਟਰੈਕਰਸ ਐਕਸੈਸ ਕਰਨੇ ਸ਼ੁਰੂ ਕਰ ਦਿੱਤੇ ਆ ਸੈਂਕਚੁਰੀ ਸਿਟੀਜ਼ ਦੇ ਵਿੱਚ। ਇਹ ਅੱਜ ਦਾ ਗਾਰਡੀਅਨ ਮੈਗਜ਼ੀਨ ਆ ਉਹ ਰਿਪੋਰਟ ਕਰ ਰਿਹਾ। ਬਹੁਤ ਸਾਰੇ ਸੈਂਕਚੁਰੀ ਸਟੇਟਸ ਆ, ਸੈਂਕਚੁਰੀ ਸ਼ਹਿਰ ਹੈਗੇ ਆ ਜਿੱਥੇ ਦੀ ਪੁਲਿਸ ਕੋਆਪਰੇਟ ਨਹੀਂ ਕਰਦੀ ਯੂਐਸ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨਾਲ। ਹੁਣ ਉਹਨਾਂ ਨੇ ਜਿਹੜੇ ਕਾਰਾਂ ਦੇ ਕਾਰ ਟਰੈਕਰਸ ਹੁੰਦੇ ਆ, ਰੀਡਰਸ ਹੁੰਦੇ ਆ, ਉਹਨਾਂ ਨੇ ਆਈਸ ਦੀਆਂ ਕਾਰਾਂ ਦੇ ਅੱਗੇ ਲਾਏ ਆ ਜਿਹਦੇ ਨਾਲ ਉਹ ਰੀਡ ਕਰ ਸਕਦੇ ਆ ਨੰਬਰ ਪਲੇਟ ਤੋਂ, ਤੇ ਉਹ ਤਾਂ ਕਿ ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਜਾ ਸਕੇ ਉਹ ਯੂਜ਼ ਕਰਨਾ ਸ਼ੁਰੂ ਕੀਤਾ ਹੈਗਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਕਿੱਧਰ ਜਿਹੜੀ ਗੱਲ ਆ, ਕਿੱਥੇ ਤੱਕ ਜਿਹੜੀ ਹਰਜੋਤ ਸਿੰਘ ਜੀ ਜਾ ਰਹੀ ਹੈਗੀ ਆ। ਇਹ ਤਾਂ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਉੱਤੇ ਕ੍ਰੈਕਡਾਊਨ ਆ, ਉਹਨੂੰ ਪੂਰੀ ਤਰ੍ਹਾਂ ਰੈਂਪ ਅਪ ਜਿਹੜਾ ਉਹ ਕੀਤਾ ਜਿਹੜਾ ਉਹ ਪਿਆ ਹੈਗਾ ਆ। ਨੰਬਰ ਪਲੇਟ ਰੀਡਰ, ਕਾਰ ਟਰੈਕਰਸ, ਇਹ ਤਾਂ ਇੱਥੇ ਜਦੋਂ ਲੋਕਲ ਲਾ ਐਨਫੋਰਸਮੈਂਟ ਕਰਦੀ ਸੀ ਲੋਕ ਉਦੋਂ ਜਿਹੜਾ ਉਹ ਰੌਲਾ ਜਿਹੜਾ ਉਹ ਪਾਉਂਦੇ ਸੀਗੇ, ਤੇ ਹੁਣ ਕਹਿੰਦੇ ਵੀ ਆਈਸ ਵਾਲੇ ਉਸ ਦੇ ਥਰੂ ਕਰਨਗੇ। ਜਿਹੜੀਆਂ ਲੋਕਲ ਏਜੰਸੀਜ਼ ਆ ਕੰਟਰੀਜ਼ ਦੇ ਵਿੱਚ, ਜਿਹੜੇ ਲਾਇਸੈਂਸ ਪਲੇਟ ਰੀਡਰ, ਹਾਈ ਸਪੀਡ ਕੈਮਰਾ, ਸਕੈਨ ਕੈਪਚਰ ਇਮੇਜਸ, ਵੀਡੀਓਜ਼ ਜਿਹੜੀਆਂ ਆਉਂਦੀਆਂ ਆ ਉਹ ਇਨਫੋਰਮੇਸ਼ਨ ਵਹੀਕਲ ਐਕਟੀਵਿਟੀ ਨੂੰ ਲੈ ਕੇ ਕਰਦੀਆਂ ਸੀ, ਤੇ ਹੁਣ ਕਹਿੰਦੇ ਵੀ ਇਹ ਫੈਡਰਲ ਏਜੰਸੀ ਦੇ ਹੱਥ ਵੀ ਇਹ ਚੀਜ਼ ਜਿਹੜੀ ਉਹ ਜਾ ਸਕਦੀ ਆ। ਉਸ ਦੇ ਆਧਾਰ ਦੇ ਉੱਤੇ ਵੀ ਤੁਹਾਨੂੰ ਜਿਹੜਾ ਆ ਉਹ ਬੇਸਿਕਲੀ ਨਜ਼ਰ ਰੱਖ ਰਹੇ। ਔਰ ਇਹਦਾ ਕਰਨਾ ਕੀ ਇਹਨਾਂ ਨੇ ਇਵੈਂਚੁਅਲੀ, ਇਹ ਕਿਸੇ ਤੋਂ ਜਿਹੜੀ ਉਹ ਚੀਜ਼ ਕੋਈ ਬਾੜੀ ਲੁਕੀ ਨਹੀਂ ਆ ਵੀ ਇਹਨਾਂ ਨੇ ਇਸ ਇਨਫੋਰਮੇਸ਼ਨ ਦਾ ਇਵੈਂਚੁਅਲੀ ਕਰਨਾ ਕੀ ਆ। ACLU ਵਾਲੇ ਇਹ ਕਹਿੰਦੇ ਆ ਵੀ 9000 ਦੇ ਕਰੀਬ ਜਿਹੜੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਏਜੰਟਸ ਆ, ਉਹਨਾਂ ਦੇ ਕੋਲ ਪੂਰਾ ਡਾਟਾਬੇਸ ਐਕਸੈਸ ਆ ਵਿਜੀਲੈਂਟ ਸੋਲੂਸ਼ਨਸ ਦਾ, ਜਿਹੜੀ ਕੰਪਨੀ ਇਹ ਯੂਜ਼ ਕਰਦੀ ਹੈ, ਇਨਫੋਰਮੇਸ਼ਨ ਜਿਹੜੀ ਪ੍ਰੋਵਾਈਡ ਕਰਦੀ ਆ। ਜੀ ਹਾਂ, ਦੇਖ ਲਓ ਜੀ। ਸੋ ਹੁਣ ਉਹਦੇ ਨਾਲ ਕੀ ਕਰਨਗੇ ਸਭ ਨੂੰ ਹੀ ਪਤਾ ਆ ਵੀ ਇਵੈਂਚੁਅਲੀ ਹੋਣਾ ਕੀ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਹੁਣ ਪ੍ਰੋਗਰਾਮ ਦੇ ਲਈ ਆਪਾਂ ਆਪਣੇ ਸਟੂਡੀਓ ਨੂੰ ਕਰੀਏ ਜੀ ਖਾਲੀ, ਸਮਾਂ ਜਿਹੜਾ ਹੋ ਗਿਆ ਜੀ ਸਮਾਪਤ। ਮਿਲਦੇ ਆ ਅਗਲੀ ਵਾਰੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।